ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਾਂਗੇ ਕਈ ਅਹਿਮ ਖਬਰਾਂ ਤੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰ ਕੈਲੀਫੋਰਨੀਆ ਤੇ ਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਬਾਬਤ ਹੋਰ ਜਾਣਕਾਰੀਆਂ ਲੈਣ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ। ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਸ਼ਰਮਾ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਖਬਰਾਂ ਦੀ ਰਾਹੁਲ ਗਾਂਧੀ ਦੀ ਯਾਤਰਾ ਤੋਂ। ਜੋ ਤਸਵੀਰਾਂ ਨਿਕਲ ਕੇ ਆ ਰਹੀਆਂ ਨੇ ਉਹਨਾਂ ਤਸਵੀਰਾਂ ਤੇ ਸੋਸ਼ਲ ਮੀਡੀਆ ਤੇ ਵੱਖੋ ਵੱਖਰੇ ਪ੍ਰਤੀਕਰਮ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ। ਲੋਕ ਕਈ ਇਸ ਚੀਜ਼ ਨਾਲ ਵੀ ਇਸ ਚੀਜ਼ ਨੂੰ ਕੰਪੇਅਰ ਕਰ ਰਹੇ ਨੇ ਕਿ ਚੜ੍ਹ ਕੇ ਆਏ ਨੂੰ ਤੇਗ ਪੱਕੀ ਤੇ ਨਿਮ ਕੇ ਆਏ ਨੂੰ ਦੇਗ ਪੱਕੀ। ਸੋ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਆਪਾਂ ਸੁਣ ਰਹੇ ਹਾਂ। ਪਰ ਕੀ ਇਹ ਗੱਲ ਸਹੀ ਹੈ ਕਿ ਰਾਹੁਲ ਗਾਂਧੀ ਨੂੰ ਜਦੋਂ 10 ਪੱਗਾਂ ਦਿੱਤੀਆਂ ਗਈਆਂ ਬੰਨ੍ਹਣ ਵਾਸਤੇ ਕਿ ਤੁਸੀਂ ਇਹਨਾਂ ਦੇ ਵਿੱਚੋਂ ਚੁਣੋ ਕੋਈ ਰੰਗ, ਤਾਂ ਉਹਨਾਂ ਨੇ ਕੇਸਰੀ ਦਸਤਾਰ ਚੁਣੀ? ਬਿਲਕੁਲ ਪ੍ਰਵੀਨ ਜੀ, ਕੱਲ ਜਦੋਂ ਆਪਾਂ ਇਹ ਤਸਵੀਰਾਂ ਇੱਕਦਮ ਸਾਹਮਣੇ ਆਈਆਂ ਕਿ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣ ਜਾਣ ਲੱਗਿਆ, ਜਾਂ ਉਹ ਤੋਂ ਪਹਿਲਾਂ ਵੀ ਕੁਝ ਤਸਵੀਰ ਹੋਟਲ ਦੇ ਵਿੱਚੋਂ ਵੀ ਇੱਕ ਦੋ ਬਾਹਰ ਆ ਗਈਆਂ ਸੀਗੀਆਂ ਜਿਹੜੀਆਂ ਜਦੋਂ ਦਸਤਾਰ ਸਜਾਈ ਹੋਈ ਆ ਉਹਨਾਂ ਨੇ। ਸੋ ਉਸ ਦੇ ਵਿੱਚੋਂ ਮਤਲਬ ਕਿ ਉਹ ਰੰਗ ਜਦੋਂ ਕੇਸਰੀ ਰੰਗ ਨਜ਼ਰ ਆਇਆ ਤਾਂ ਇੱਕ ਵੱਖਰਾ ਭਾਵ, ਵੱਖਰਾ ਜੋਸ਼ ਆਪਾਂ ਸਾਰਿਆਂ ਨੂੰ ਕੁਝ ਮਹਿਸੂਸ ਹੁੰਦਾ। ਉਸ ਰੰਗ ਦੀ, ਕੇਸਰੀ ਰੰਗ ਦੀ ਇਹ ਚੜ੍ਹਤ ਹੈ ਅਸਲ 'ਚ। ਸੋ ਜੇਕਰ ਆਪਾਂ ਉਸ ਹਵਾਲੇ ਨਾਲ ਗੱਲ ਕਰੀਏ ਕਿ ਹਾਂ ਇਹਦੇ ਰਾਜਨੀਤਿਕ ਮਾਇਨੇ ਨੇ ਜਾਂ ਕੋਈ ਜਾਂ ਧਾਰਮਿਕ ਮਾਇਨੇ ਨੇ, ਤਾਂ ਮੈਂ ਦੇਖਦਾ ਕਿ ਰਾਹੁਲ ਗਾਂਧੀ ਜਦੋਂ ਅੰਮ੍ਰਿਤਸਰ ਦੇ ਏਅਰਪੋਰਟ ਤੇ ਉਤਰਦੇ ਨੇ, ਉੱਥੋਂ ਉਹਨਾਂ ਨੂੰ ਸਿੱਧੇ ਹੋਟਲ ਲਿਜਾਇਆ ਜਾਂਦਾ ਤੇ ਉਹ ਕਾਹਲ ਮਹਿਸੂਸ ਕਰਦੇ ਨੇ। ਉਹ ਕਹਿੰਦੇ ਨੇ ਕਿ ਜਲਦੀ ਕਰੋ, ਆਪਾਂ ਦਰਬਾਰ ਸਾਹਿਬ ਜਾਣਾ, ਉੱਥੇ ਆਪਾਂ ਨੂੰ ਸਮਾਂ ਲੱਗ ਜਾਣਾ। ਕਿਉਂਕਿ ਰਾਹੁਲ ਗਾਂਧੀ ਇੰਨੀ ਜਾਣਕਾਰੀ ਰੱਖਦੇ ਸੀਗੇ, ਕਹਿੰਦੇ ਕਿ ਮੈਨੂੰ ਇਹ ਪਤਾ ਹੈ ਕਿ ਲੱਖ ਸੰਗਤ ਰੋਜ਼ ਮੱਥਾ ਟੇਕਦੀ ਹੈ ਤੇ ਆਪਾਂ ਉੱਥੇ ਕਿਸੇ ਨੂੰ, ਕਿਉਂਕਿ ਪ੍ਰਵੀਨ ਜੀ ਕੱਲ ਸਵੇਰੇ ਜਦੋਂ ਆਪਾਂ ਪ੍ਰੋਗਰਾਮ ਕੀਤਾ ਤਦ ਵੀ ਪੰਜਾਬ ਦੀਆਂ ਕਾਂਗਰਸੀਆਂ ਲੀਡਰਾਂ ਨੂੰ, ਕਾਂਗਰਸੀ ਲੀਡਰਸ਼ਿਪ ਨੂੰ ਨਹੀਂ ਪਤਾ ਸੀ ਕਿ ਰਾਹੁਲ ਗਾਂਧੀ ਦਰਬਾਰ ਸਾਹਿਬ ਜਾ ਰਹੇ ਨੇ। ਠੀਕ ਹੈ। ਕਿਉਂਕਿ 3 ਜਾਂ 4 ਬੰਦਿਆਂ 'ਚ ਚਰਚਾ ਸੀ ਜੀ ਕਿ ਉਹ ਚਾਹੁੰਦੇ ਸੀ ਕਿ 3 ਜਾਂ 4 ਬੰਦੇ ਹੀ ਚੁੱਪ ਕਰਕੇ ਉੱਥੇ ਆਉਣ ਤੇ ਮੈਂ ਸਿੱਧਾ ਉੱਥੇ ਜਾਵਾਂ ਤੇ ਮੈਂ ਮੱਥਾ। ਇਹ ਰਾਹੁਲ ਗਾਂਧੀ ਵੱਲੋਂ ਮਤਲਬ ਸੁਨੇਹਾ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਨੂੰ ਲਾਇਆ ਗਿਆ ਕਿ ਮੈਂ ਦਰਬਾਰ ਸਾਹਿਬ ਜਾਣਾ ਚਾਹੁੰਦਾ ਪੰਜਾਬ ਦੇ ਅੰਦਰ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ। ਠੀਕ ਹੈ। ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ, ਸ਼ਡਿਊਲ 'ਚ ਅੰਮ੍ਰਿਤਸਰ ਨਹੀਂ ਸੀਗਾ। ਜਿਹੜਾ ਰੂਟ ਹੈ ਯਾਤਰਾ ਦਾ ਉਹਦੇ ਵਿੱਚ ਅੰਮ੍ਰਿਤਸਰ ਨਹੀਂ ਸੀਗਾ ਤੇ ਇਸ ਲਈ ਇਹ ਮੰਨਿਆ ਜਾ ਰਿਹਾ ਸੀਗਾ ਕਿ ਇਸੇ ਲਈ ਪਹਿਲਾਂ ਫਤਿਹਗੜ੍ਹ ਸਾਹਿਬ ਗੁਰੂ ਘਰ ਮੱਥਾ ਟੇਕਣਾ ਤਾਂ ਕਿ ਇਹ ਨਾ ਲੱਗੇ ਕਿ ਹਾਂ ਅੰਮ੍ਰਿਤਸਰ ਤਾਂ ਗਏ ਨਹੀਂ। ਸੋ ਪਰ ਰਾਹੁਲ ਗਾਂਧੀ ਨੂੰ ਜਾਂ ਤਾਂ ਮਤਲਬ ਕਿ ਇਹ ਸਮਝ ਆ ਗਈ ਹੈ, ਜਾਂ ਅੰਦਰ ਦਾ ਉਹ ਜਿਹੜਾ ਇੰਦਰਾ ਵਾਲਾ ਦੌਰ ਹੈ ਉਹ ਵੀ ਕਿਤੇ ਨਾ ਕਿਤੇ ਚੇਟ ਕਰਦਾ ਕਿ ਹਾਂ ਕਿ ਭਾਈ ਝੰਜੋੜਦਾ ਹੋਏਗਾ ਕਿ ਨਹੀਂ ਜਾ ਉਸ ਦਰ ਤੇ। ਬੇਸ਼ੱਕ ਅਜੇ ਉਹ ਜ਼ਬਾਨ ਤੇ, ਮੂੰਹ ਤੇ ਜਾਂ ਲਿਖਤ ਦੇ ਵਿੱਚ ਅਜੇ ਉਹ ਮਾਫੀ ਨਹੀਂ ਆਈ, ਜਿਹੜੀ ਆ ਜਾਣੀ ਚਾਹੀਦੀ ਆ। ਜੇਕਰ ਤੁਸੀਂ ਸੱਚੇ ਉਸ ਦਿਨ ਹੋ ਤਾਂ ਮੈਨੂੰ ਲੱਗਦਾ ਹੁਣ ਮਾਫੀ ਮੰਗ ਲੈਣੀ ਚਾਹੀਦੀ ਆ ਆਪਣੇ, ਮਤਲਬ ਜੇ ਤੁਹਾਡੇ ਬਜ਼ੁਰਗਾਂ ਨੇ ਗਲਤੀਆਂ ਕੀਤੀਆਂ ਨੇ ਤਾਂ ਉਹਦੀ ਮਾਫੀ ਮੰਗ ਲੈਣੀ ਚਾਹੀਦੀ ਆ। ਸੋ ਪਰ ਫਿਰ ਵੀ ਉਹ ਜਿਵੇਂ ਤੁਸੀਂ ਕਿਹਾ ਕਿ ਹਾਂ ਆਏ ਹੋ ਭਾਈ ਨਿੰਮ ਕੇ, ਤਾਂ ਫਿਰ ਠੀਕ ਹੈ, ਫਿਰ ਤਾਂ ਦੇਗ ਵੀ ਮਿਲੂਗੀ, ਲੰਗਰ ਵੀ ਮਿਲੂਗਾ। ਸੋ ਇਸ ਲਈ ਉਸ ਹਵਾਲੇ ਨਾਲ ਫਿਰ ਰਾਹੁਲ ਗਾਂਧੀ ਨੇ ਜਦੋਂ ਇਹ ਤੈਅ ਕੀਤਾ ਕਿ ਮੈਂ ਜਾਣਾ, ਪਰ ਤਦ ਵੀ ਲੋਕਲ ਲੀਡਰਸ਼ਿਪ ਨੂੰ ਪਤਾ ਲੱਗ ਜਾਂਦਾ ਹੈ, ਭੀੜ ਇਕੱਠੀ ਹੁੰਦੀ ਹੈ ਮਤਲਬ ਇਹ ਰਾਜਨੀਤਿਕ ਲੀਡਰਾਂ ਦੇ ਮਗਰ। ਪਰ ਰਾਹੁਲ ਗਾਂਧੀ ਨੇ ਹੋਟਲ 'ਚ ਜਦੋਂ ਤੇਜ਼ੀ ਕੀਤੀ ਤਾਂ ਉਹਨਾਂ ਨੇ ਕਹਿੰਦੇ ਪਹਿਲਾਂ ਹੀ 10 ਵੱਖ-ਵੱਖ ਰੰਗਾਂ ਦੀਆਂ ਪੱਗਾਂ ਮੰਗਾ ਕੇ ਰੱਖੀਆਂ ਹੋਈਆਂ ਸੀ ਕਿ ਜੀ ਦੱਸੋ ਇਹਨਾਂ ਚੋਂ ਕਿਹੜੀ ਬੰਨਣੀ ਪਸੰਦ ਕਰੋਗੇ। ਤੇ ਰਾਹੁਲ ਗਾਂਧੀ ਨੇ ਉਹਦੇ ਵਿੱਚੋਂ
ਕੇਸਰੀ ਰੰਗ ਦੀ ਪੱਗ ਦੇ ਉੱਤੇ ਪਹਿਲੇ ਹਸੱਟੇ ਹੀ ਹੱਥ ਰੱਖਿਆ ਕਿ ਜੀ ਆਹ ਬੰਨਣੀ ਹੈ। ਠੀਕ ਹੈ। ਤੇ ਫਿਰ ਉਹਨਾਂ ਨੇ ਕਿਹਾ ਕਿ ਜੀ ਇਹਦੇ ਨਾਲ ਆਹ 50 ਠੀਕ ਲੱਗਦੀ, ਕਹਿੰਦੇ ਨਾ 50 ਨੀਲੇ ਰੰਗ ਦੀ ਉਹ ਬੰਨਣੀ ਹੈ। ਹੂੰ। ਸੋ ਨੀਲੇ ਰੰਗ ਦੀ 50 ਤੇ ਉੱਪਰ ਕੇਸਰੀ ਰੰਗ ਕੇਸਰੀ ਦੀ ਦਸਤਾਰ। ਪੱਗ, ਜੀ, ਇਹ ਜੀ। ਦੋਏ ਸਿੰਬੋਲਿਕ ਵੀ ਨੇ ਬਹੁਤ ਵੱਡੇ ਪੰਥਕ, ਹੈ ਨਾ। ਹੂੰ, ਸੋ ਬਿਲਕੁਲ, ਬਿਲਕੁਲ। ਬੇਸ਼ੱਕ ਰੰਗ ਕਿਸੇ ਧਰਮਾਂ ਦੇ ਵਿੱਚ ਵੰਡੇ ਨਹੀਂ ਹੁੰਦੇ, ਜੀ, ਜੀ, ਜੀ। ਫਲ ਫਰੂਟ ਕਿਸੇ ਧਰਮਾਂ 'ਚ ਵੰਡੇ ਨਹੀਂ ਹੁੰਦੇ, ਪਰ ਇੱਕ ਹੂੰ। ਕੇਸਰੀ ਨਿਸ਼ਾਨ ਸਾਹਿਬ ਦੇ ਹਵਾਲੇ ਨਾਲ, ਹਾਂਜੀ, ਹਾਂਜੀ। ਬਿਲਕੁਲ, ਉਸ ਬਿਲਕੁਲ। ਹਵਾਲੇ ਨਾਲ ਇੱਕ ਬਹੁਤ ਵੱਡਾ। ਸੋ ਹੂੰ। ਇਸ ਲਈ ਉਹਨਾਂ ਨੇ ਉਹ ਰੰਗ ਚੁਣਿਆ ਤੇ ਰਾਜਾ ਬੜਿੰਗ ਨੇ 9 ਮਿੰਟ 40 ਸਕਿੰਟ 'ਚ ਪੱਗ ਬੰਨੀ ਹੈ। ਠੀਕ ਹੈ। ਜੀ। ਮਤਲਬ ਤੁਸੀਂ ਕੱਲ ਨਾ ਪੱਗ ਦਾ ਸਟਾਈਲ ਦੇਖਿਓ ਰਾਜਾ ਬੜਿੰਗ ਤੇ ਉਹਦੀਆਂ ਫੋਟੋਆਂ 'ਚ, ਫਿਰ ਤੁਹਾਨੂੰ ਪਤਾ ਲੱਗੂਗਾ ਕਿ ਬਿਲਕੁਲ ਉਹੀ ਹੈ। ਹੂੰ। ਸੋ ਇਹ ਰਾਜਾ ਬੜਿੰਗ ਨੇ ਇਕੱਲੇ ਪੱਗ ਬੰਨੀ ਆਪ, ਜੀ। ਤੇ ਉਹ ਪੱਗ ਬੰਨੀ ਗਈ ਤੇ ਉਹ ਤੋਂ ਬਾਅਦ ਸਿੱਧੇ ਉਹ ਦਰਬਾਰ ਸਾਹਿਬ ਆਏ। ਹੂੰ। ਗਾਂਧੀ ਪਰਿਵਾਰ ਨੂੰ ਦਰਬਾਰ ਸਾਹਿਬ ਦੇ ਵਿੱਚ ਵਿਸ਼ੇਸ਼ ਮਤਲਬ ਸਹਾਇਤਾ ਨਹੀਂ ਮਿਲਦੀ, ਵਿਸ਼ੇਸ਼ ਸਹੂਲਤ ਕੋਈ ਨਹੀਂ ਮਿਲਦੀ। ਠੀਕ ਹੈ। ਸੋ ਇਸ ਲਈ ਉਹਨਾਂ ਦੇ ਨਾਲ ਕੋਈ ਟਾਸਕ ਫੋਰਸ ਨਹੀਂ ਸੀ, ਜੀ। ਕੋਈ ਇਹਨਾਂ ਨਾਲ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਨਹੀਂ ਸੀ, ਹੂੰ, ਨਹੀਂ ਤਾਂ ਹੂੰ। ਕੋਈ ਅਜਿਹਾ ਮਤਲਬ ਕਿ ਰਾਜਨੀਤਿਕ ਜਾਂ ਸਮਾਜਿਕ ਜਾਂ ਕੋਈ ਹੋਰ ਹਸਤੀ ਆਉਂਦੀ ਆ, ਹੂੰ, ਤਦ ਹੂੰ, ਹੂੰ। ਉਸ ਨੂੰ ਸ਼੍ਰੋਮਣੀ ਕਮੇਟੀ ਦੇ 1 ਜਾਂ 2 ਨੁਮਾਇੰਦੇ ਆਪ ਨਾਲ ਅੰਦਰ ਦਰਬਾਰ ਸਾਹਿਬ ਤੱਕ ਲੈ ਕੇ ਜਾਂਦੇ ਨੇ, ਜੀ, ਜਾਂ ਜੀ। ਟਾਸਕ ਫੋਰਸ ਦਾ ਇੱਕ ਘੇਰੇਬੰਦੀ ਉਹਨਾਂ ਨੂੰ ਮਿਲਦੀ ਆ। ਤੇ ਹੂੰ, ਪਰ ਰਾਹੁਲ ਗਾਂਧੀ ਇਹ ਪਹਿਲੀ ਵਾਰ ਤਾਂ ਨਹੀਂ ਆਏ, ਹੂੰ, ਹੂੰ। ਇਹ ਸੋਨੀਆ ਗਾਂਧੀ ਵੀ ਆ ਚੁੱਕੀ ਹੈ, 3 ਵਾਰ ਰਾਹੁਲ ਗਾਂਧੀ ਆ ਚੁੱਕੇ ਨੇ, ਤੇ ਉਹ 2 ਵਾਰ ਤਾਂ ਬਿਲਕੁਲ ਤੜਕਸਾਰ ਸਾਜਰੇ ਆ ਕੇ ਮੱਥਾ ਟੇਕੇ, ਕਈ ਵਾਰ ਲੋਕਲ ਲੀਡਰਸ਼ਿਪ ਤੱਕ ਨੂੰ ਵੀ ਨਹੀਂ ਇੱਕ ਵਾਰ ਤਾਂ ਪਤਾ ਲੱਗਿਆ ਸੀ ਜਦੋਂ ਮੱਥਾ ਟੇਕੇ ਗਏ। ਜੀ, ਸੋ ਜੀ। ਇਸ ਲਈ ਉਸ ਨਾਤੇ ਦਾ ਕਿਹਾ ਜਾਂਦਾ ਕਿ ਠੀਕ ਹੈ, ਤਰੀਕਾ ਇਹੀ ਹੋਣਾ ਚਾਹੀਦਾ ਕਿ ਤੁਸੀਂ ਸੰਗਤ ਨੂੰ ਪਰੇਸ਼ਾਨ ਕਰ ਨਹੀਂ ਆਏ, ਜੇ ਤੁਸੀਂ ਵੀਆਈਪੀ ਹੋ ਤਾਂ ਕੀ ਮਤਲਬ ਇਹਦੇ ਲਈ ਥੋੜਾ ਤੁਸੀਂ ਪਰੇਸ਼ਾਨ ਕਰੋਗੇ। ਸੋ ਰਾਹੁਲ ਗਾਂਧੀ ਨੇ ਕਹਿੰਦੇ ਅਜਿਹਾ ਕੋਸ਼ਿਸ਼ ਕੀਤੀ ਕਿ ਮੈਨੂੰ ਕੋਈ ਟ੍ਰੀਟਮੈਂਟ ਦੀ ਲੋੜ ਵੀ ਨਹੀਂ ਹੈ, ਪਰ ਤਾਂ ਵੀ ਉਹਨਾਂ ਦੀ ਫੋਰਸ ਇੰਨੀ ਹੁੰਦੀ ਆ, ਉਹ ਸਿਵਲ ਵਰਦੀ ਚ ਇੰਨੀ ਹੁੰਦੀ ਆ, ਉਹ ਬਣਾ ਕੇ ਚੱਲਦੇ ਜਿੰਨਾ ਘੇਰਾਬੰਦੀ, ਉਹਦੇ ਨਾਲ ਆਮ ਸੰਗਤ ਔਖੀ ਤਾਂ ਹੁੰਦੀ ਆ, ਜੋ ਮਰਜ਼ੀ ਤੁਸੀਂ ਕਹੋ ਕਿ ਹਾਂ ਨਹੀਂ ਹੁੰਦੀ, ਉਹ ਹੋ ਜਾਂਦਾ, ਪਰ ਹੂੰ, ਹੂੰ। ਫਿਰ ਵੀ ਮਤਲਬ ਕਿ ਰੂਟੀਨ ਨਹੀਂ ਤੋੜਿਆ ਗਿਆ। ਤੇ ਜਿਸ ਤਰ੍ਹਾਂ ਲਾਈਨ 'ਚ ਪੁੱਜੇ ਤੇ ਜਿਹੜੀ ਇੱਕ ਸਿੰਗਲ ਲਾਈਨ ਵਾਲਾ ਰਾਹ ਹੈ ਪ੍ਰਵੀਨ ਜੀ, ਹੂੰ, ਹੂੰ, ਹੂੰ। ਉਹਦੇ ਵਿੱਚੋਂ ਮਤਲਬ ਕਿ ਸਿਰਫ 3 ਜਾਂ 4 ਮਿੰਟ ਲਈ ਮਤਲਬ ਕਿ ਸੰਗਤ ਦੀ ਐਂਟਰੀ ਰੋਕਤੀ ਕਿ ਇਸ ਲਾਈਨ ਦੇ ਵਿੱਚ ਹੁਣ ਹੋਰ ਸੰਗਤ ਨਹੀਂ ਜਾਊਗੀ। ਜੀ, ਜੀ। ਬਸ ਸਿਰਫ ਜਿਹੜਾ ਜਿਹ 'ਚ ਇੱਕ ਬੰਦਾ ਤੁਰ ਕੇ ਜਾਂਦਾ, ਮਤਲਬ ਇੱਕ ਹਾਂਜੀ, ਬੰਦਾ ਹਾਂਜੀ। ਜਾਂਦਾ ਨਾ। ਸੋ ਜੀ। ਸੋ ਇਸ ਲਈ ਫਿਰ ਉਸ ਲਾਈਨ 'ਚ ਜਦੋਂ ਮਤਲਬ ਕਿ ਰਾਹੁਲ ਗਾਂਧੀ ਨੂੰ ਭੇਜਿਆ ਗਿਆ, ਤਾਂ ਫਿਰ ਉਹ ਅੰਦਰ ਜਾਣ ਤੋਂ ਬਾਅਦ ਉਹਨਾਂ ਨੇ ਇੱਛਾ ਪ੍ਰਗਟਾਈ ਕਿ ਮੈਂ ਬੈਠ ਕੇ ਕੀਰਤਨ ਸੁਣਨਾ ਚਾਹੁੰਦਾ। ਜੀ। ਸੋ ਫਿਰ 40 ਮਿੰਟ ਹੂੰ, ਹੂੰ। ਰਾਹੁਲ ਗਾਂਧੀ ਉਹਨਾਂ ਨੇ ਬੈਠ ਕੇ ਉਹਦੇ ਵਿੱਚ 40 ਮਿੰਟ ਮਤਲਬ ਕਿ ਕੀਰਤਨ ਦਾ ਸਰਵਣ ਕੀਤਾ। ਸੋ ਇਹ ਮੇਰਾ ਖਿਆਲ ਪਹਿਲੀ ਵਾਰ ਆ ਕਿ ਗਾਂਧੀ ਪਰਿਵਾਰ ਦਾ ਕੋਈ ਜੀ ਜੀ। ਦਰਬਾਰ ਸਾਹਿਬ ਦੇ ਅੰਦਰ ਇੰਨਾ ਸਮਾਂ ਬੈਠਿਆ ਹੋਵੇ ਜਾਂ ਸਮਾਂ ਗੁਜ਼ਾਰਿਆ ਹੋਵੇ। ਉਹਨਾਂ ਨੇ ਹੂੰ। ਅਕਾਲ ਤਖਤ ਸਾਹਿਬ ਦੇ ਬਾਹਰੋਂ ਥੱਲਿਓਂ ਵੀ ਉੱਥੇ ਮਤਲਬ ਕਿ ਮੱਥਾ ਟੇਕਿਆ। ਸੋ ਇਸ ਲਈ ਇਸ ਹਵਾਲੇ ਨਾਲ ਉਹ ਰੰਗਾਂ 'ਚ ਜਦੋਂ ਉੱਪਰ ਮੈਂ ਦੇਖ ਰਿਹਾ ਸੀਗਾ ਕਿ ਜਿੰਨੇ ਦਿਨਾਂ ਦੀ ਉਹਦੀ ਦਾੜੀ ਵੱਧ ਰਹੀ ਆ, ਹੂੰ, ਹੂੰ, ਹੂੰ। ਹੈ ਨਾ, ਤਾਂ ਉਹ ਲੱਗ ਰਿਹਾ ਸੀਗਾ ਕਿ ਕਈਆਂ ਨੂੰ ਕਿ ਯਾਰ ਮਤਲਬ ਕਿ ਉਹਨਾਂ ਨੂੰ ਸੈੱਟ ਕਰਾ ਲੈਣੀ ਚਾਹੀਦੀ ਆ ਜਾਂ ਇਹਨੂੰ ਕਟਾ ਲੈਣੀ ਚਾਹੀਦੀ ਆ, ਉਹੀ ਲੱਗੀ ਜਾਂਦਾ ਬਾਬਾ ਬਣ ਗਿਆ ਜੀ, ਆਹ ਹੋ ਗਿਆ ਜੀ, ਹੈ ਨਾ, ਕਈ ਤਰ੍ਹਾਂ ਜੀ, ਦੀਆਂ ਜੀ। ਗੱਲਾਂ। ਪਰ ਹੂੰ। ਉਹ ਕੱਲ ਉਸ ਦਾੜੀ ਨੂੰ ਆਪਾਂ ਦਾੜੇ 'ਚ ਬਦਲਦਿਆਂ ਦੇਖਿਆ, ਆਪਾਂ ਉਸ ਦਾੜੇ ਦਾ ਪ੍ਰਕਾਸ਼ ਹੁੰਦਿਆਂ ਦੇਖਿਆ। ਇਹ ਦਸਤਾਰ ਦਾ ਅਸਰ ਹੈ, ਜੀ। ਇਹ ਦਸਤਾਰ ਦੀ ਚੜ੍ਹਤ ਹੈ। ਸੋ ਹੁਣ ਹੂੰ। ਇਹ ਵੀ ਚਰਚਾਵਾਂ ਨੇ ਕਿ ਕੀ ਰਾਹੁਲ ਗਾਂਧੀ ਹੋਰੀ ਜਿੰਨੇ ਦਿਨ ਪੰਜਾਬ 'ਚ ਯਾਤਰਾ ਰਹੂਗੀ ਉਹਨੇ ਦਿਨ ਦਸਤਾਰ ਸਜਾਉਣਗੇ। ਹੂੰ। ਜੀ। ਇਹ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ। ਹੂੰ। ਸੋ ਪਰ ਕੱਲ ਉਹਨਾਂ ਨੇ ਇੱਕ ਮਤਲਬ ਨਵਾਣੇ ਸ਼ਰਧਾਲੂ ਵਜੋਂ ਮੱਥਾ ਟੇਕਿਆ ਜਾਂ ਇਸ ਨੂੰ ਰਾਜਨੀਤਿਕ ਦਾਅ ਵਜੋਂ ਸਮਝਦਿਆਂ ਦੇਖਿਆ ਕਿ ਹੂੰ। ਪੰਜਾਬ ਆਵਾਂ ਤੇ ਦਰਬਾਰ ਸਾਹਿਬ ਨਾ ਜਾਵਾਂ ਤਾਂ ਇਹ ਠੀਕ ਨਹੀਂ ਹੋਊਗਾ, ਜਾਂ ਇੰਦਰਾ ਰਾਜੀਵ ਦੇ ਗੁਨਾਹਾਂ ਦੀ ਮਾਫੀ ਮੰਗਣ ਦੀ ਆਪਣੇ ਹੂੰ, ਹੂੰ, ਮਨ 'ਚ ਹੂੰ। ਕੋਸ਼ਿਸ਼ ਕੀਤੀ ਆ। ਸੋ ਜੀ। ਕਈ ਪਹਿਲੂ ਨੇ ਜਦੋਂ ਕਿ ਸਵਾਲ ਉੱਠੇ ਨੇ, ਅਕਾਲੀ ਦਲ ਵੀ ਬੋਲਿਆ, ਬਾਦਲ ਵੀ ਬੋਲੇ ਨੇ, ਹਰਸਿਮਰਤ ਵੀ ਬੋਲੀ ਹੈ, ਕਈ ਹੂੰ। ਹੋਰ ਵੀ ਬੋਲੇ ਨੇ। ਉਹ ਰਾਜਨੀਤਿਕ ਹਮਲੇ ਸਹਿਣੇ ਪੈਣੇ ਨੇ, ਜੇ ਗੁਨਾਹ ਕੀਤੇ ਨੇ, ਕੁਤਾਹੀਆਂ ਕੀਤੀਆਂ ਨੇ, ਤਾਂ ਉਹ ਹਮਲੇ ਹੋਣਗੇ। ਹੋਣਗੇ, ਹੋਣਗੇ। ਸੋ ਉਹਦਾ ਬਿਲਕੁਲ। ਸਾਹਮਣਾ ਕਰਨਾ ਵੀ ਰੋਕ ਨਹੀਂ ਪਊਗਾ। ਉਹ ਸਕਦੇ। ਜਦ ਤੱਕ ਪੰਜਾਬ ਰਹੋਗੇ ਜਾਂ ਪੰਜਾਬ 'ਚ ਨਹੀਂ ਵੀ ਰਹੋਗੇ, ਜਦ ਤੱਕ ਕਾਂਗਰਸ ਰਹੂਗੀ ਤਾਂ ਤੁਹਾਡੇ ਤੇ ਉਂਗਲੀ ਉੱਠੂਗੀ। ਉੱਠੂਗੀ। ਜੀ, ਜੀ। ਸੋ ਉਹਦਾ ਸਾਹਮਣਾ ਕਰਨਾ ਪਊਗਾ। ਸੋ ਹੂੰ। ਇਸ ਲਈ ਪਰ ਇਹ ਹੁਣ ਮਤਲਬ ਕਿ ਕੱਲ ਦੀ ਦਸਤਾਰ ਦੀ ਚਰਚਾ, ਰੰਗ ਦੀ ਚੋਣ ਦੀ ਚਰਚਾ ਹੈ, ਔਰ ਸਹਿਜਪਣੇ ਦੀ ਚਰਚਾ ਕਾਫੀ ਹੋ ਰਹੀ ਹੈ ਪ੍ਰਵੀਨ। ਜੀ, ਜੀ, ਜੀ। ਤੇ ਬਿਲਕੁਲ ਕਈ ਪੱਖਾਂ ਤੋਂ ਇਹ ਚਰਚਾ ਚੱਲ ਰਹੀ ਹੈ ਔਰ ਦੇਖੋ ਜੇ ਅਤੀਤ ਦੇ ਵਿੱਚ ਤੁਹਾਡੇ ਤੋਂ ਕੋਈ ਗੁਨਾਹ ਹੋਏ ਨੇ ਤੇ ਉਹਨਾਂ ਨੇ ਤੁਹਾਡਾ ਖਹਿੜਾ ਪੱਲਾ ਨਹੀਂ ਛੱਡਣਾ। ਨਹੀਂ ਛੱਡਣਾ। ਔਰ ਖਾਸ ਕਰਕੇ ਜਿੱਥੇ ਅਕਾਦਰ ਦੇ ਅਸਥਾਨ ਦੇ ਉੱਤੇ ਇੰਨੀ ਵੱਡੀ ਚੜ੍ਹਾਈ ਉਸ ਤਤਕਾਲੀ ਪ੍ਰਧਾਨ ਮੰਤਰੀ ਨੇ ਕੀਤੀ ਹੋਵੇ ਤਾਂ ਉਹ ਚੀਜ਼ਾਂ ਭੁੱਲਣਯੋਗ ਨਹੀਂ ਹੁੰਦੀਆਂ। ਆਪਾਂ ਇਹਨਾਂ ਚੀਜ਼ਾਂ ਬਿਲਕੁਲ। ਨੂੰ ਸਮਝ ਸਕਦੇ ਹਾਂ ਸ਼ਰਮਾ ਜੀ। ਇਸੇ ਗੱਲ ਨੂੰ ਇੱਕ ਹੋਰ ਪੱਖ ਤੋਂ ਆਪਾਂ ਚਰਚਾ ਕਰੀਏ ਰਾਹੁਲ ਗਾਂਧੀ ਦੀ ਫੇਰੀ ਤੋਂ ਹੀ।
ਉਹ ਇਹ ਕਿ ਰਾਹੁਲ ਗਾਂਧੀ ਦੀ ਯਾਤਰਾ ਦੇ ਵਿੱਚ ਸਾਰਥੀ ਬਦਲ ਗਏ, ਕਈ ਵੱਡੇ ਵੱਡੇ ਚਿਹਰੇ ਹੁਣ ਕਮਲ ਦੇ ਫੁੱਲ ਕੰਨੀ ਜਾ ਬੈਠੇ ਨੇ ਤੇ ਕਈ ਵੈਸੇ ਇੱਧਰ ਹੋ ਕੇ ਵੀ ਇੱਧਰੋਂ ਗੈਰ ਹਾਜ਼ਰ ਰਹੇ। ਪ੍ਰਵੀਨ ਜੀ ਬਿਲਕੁਲ ਤੁਸੀਂ ਦਰੁਸਤ ਫਰਮਾਇਆ। ਮੇਰੇ ਜ਼ਿਹਨ 'ਚ ਮੇਰਾ ਖਿਆਲ ਸਵਾ ਕੁ ਸਾਲ ਤੋਂ ਵੱਧ ਵਕਫਾ ਹੋ ਗਿਆ, ਉਹ ਤਸਵੀਰ ਆ ਰਹੀ ਆ ਜੀ ਕਿ ਕਿਸਾਨ ਅੰਦੋਲਨ ਦੇ ਦੌਰਾਨ ਹੀ ਹੂੰ ਟਰੈਕਟਰ ਮਾਰਚ ਹੋਇਆ ਸੀ ਪੰਜਾਬ 'ਚ ਜੀ ਜੀ ਹੋਇਆ ਸੀ। ਕਾਂਗਰਸ ਦਾ, ਜੀ ਤੇ ਸਪੈਸ਼ਲ ਸੋਫੇ ਵਾਲੀਆਂ ਕੁਰਸੀਆਂ ਲੱਗੀਆਂ ਸੀ ਟਰੈਕਟਰ ਦੇ ਉੱਪਰ, ਹਾਂਜੀ ਤੇ ਉਹਦੇ ਉੱਤੇ ਇੱਕ ਪਾਸੇ ਅਮਰਿੰਦਰ ਸਿੰਘ ਹੈ ਤੇ ਦੂਏ ਪਾਸੇ ਰਾਹੁਲ ਗਾਂਧੀ, ਤੇ ਹਾਂਜੀ ਟਰੈਕਟਰ ਦੇ ਸਟੀਅਰਿੰਗ ਦੇ ਉੱਤੇ ਸੁਨੀਲ ਜਾਖੜ ਸੀ। ਜੀ ਜੀ ਸੋ ਹੁਣ ਉਹ ਨਾ ਉਹ ਸਾਰਥੀ ਹੈਗਾ ਤੇ ਨਾ ਉਹ ਸਹਾਇਕ ਹੈਗਾ, ਸੋ ਨਾ ਸੁਨੀਲ ਜਾਖੜ ਨਾਲ ਨੇ ਹਾਂਜੀ ਨਾ ਅਮਰਿੰਦਰ ਸਿੰਘ ਨਾਲ ਨੇ। ਮਤਲਬ ਕਿੱਡੀ ਲੰਬੀ ਲਿਸਟ ਹੈ, ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਬਲਬੀਰ ਸਿੱਧੂ, ਰਾਜਕੁਮਾਰ ਬੇਰਕਾ, ਬਿਲਕੁਲ ਰਾਣਾ ਗੁਰਮੀਤ ਸੋਢੀ, ਕਿੰਨੀ ਵੱਡੀ ਲਿਸਟ ਹੈ ਮਤਲਬ ਜਿਹੜੀ ਅੱਜ ਕੱਲ ਇਹਨਾਂ ਦੇ ਨਾਲ ਨਹੀਂ ਹੈਗੀ, ਬੀਜੇਪੀ ਨਾਲ ਚਲੀ ਗਈ। ਹੋਰ ਛੱਡੋ, ਜੀ ਨਵਜੋਤ ਸਿੰਘ ਸਿੱਧੂ ਜੇਲ੍ਹ 'ਚ ਨੇ, ਜੀ ਚਲੋ ਚਾਹੇ ਬੇਸ਼ੱਕ ਜਿਹੋ ਜਿਹਾ ਮਾਮਲਾ ਹੋਵੇ, ਉਹ ਵੀ ਇੱਥੇ ਨਹੀਂ ਹੈਗੇ। ਇਹ ਤੋਂ ਇਲਾਵਾ 3 ਮੰਤਰੀ, ਮਤਲਬ ਕਿ ਤੁਸੀਂ ਇਹ ਦੇਖੋ ਕਿ ਸਾਧੂ ਸਿੰਘ ਧਰਮਸੋਤ, ਚਾਹੇ ਗਿੱਲ ਜੀਆਂ, ਸੁੰਦਰ ਸ਼ਾਮ ਅਰੋੜਾ, ਹੈ ਨਾ, ਇਹ ਸਾਰੇ ਉਹ ਵੀ ਬਾਹਰ ਨੇ ਜੀ। ਫਿਰ ਚਰਨਜੀਤ ਚੰਨੀ ਜੀ 8 ਮਹੀਨਿਆਂ ਬਾਅਦ ਵਿਦੇਸ਼ ਤੋਂ ਪਰਤੇ ਨੇ। ਹਾਂਜੀ ਕੱਲ ਆਏ, ਸਵਾਗਤ ਵਾਲੇ ਦੌਰ ਦੇ ਵਿੱਚ ਆਏ, ਪਰ ਸਭ ਤੋਂ ਘੱਟ ਸਮਾਂ ਰੁਕੇ ਤੇ ਫਿਰ ਫਰਾਰ ਵੀ ਹੋ ਗਏ ਉੱਥੋਂ। ਬਾਕੀ ਸਾਰੇ ਲੀਡਰ ਰਾਤ ਤੱਕ ਰੁਕੇ ਰਹੇ ਜੀ ਜੀ। ਸੋ ਉਹ ਇਹ ਕਿੰਨੇ ਹੀ ਪਹਿਲੂ ਨੇ। ਮਤਲਬ ਉਸ ਸਮੇਂ ਜਾਖੜ ਤੇ ਅਮਰਿੰਦਰ ਸਾਰਥੀ ਸੀਗੇ। ਕੱਲ ਆਪਾਂ ਦੇਖ ਰਹੇ ਸੀਗੇ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ। ਸੋ ਹੁਣ ਕੀ ਪ੍ਰਤਾਪ ਬਾਜਵਾ ਤੇ ਕੀ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਦੀ ਕਾਂਗਰਸ 'ਚ ਜਾਨ ਪਾ ਸਕਣਗੇ? ਰਾਹੁਲ ਗਾਂਧੀ ਦੇ ਲਈ ਉਹ ਸਾਰਾ ਕੁਝ ਇਕੱਤਰਤਾ ਕਰ ਪਾਉਣਗੇ ਜਿਹਦੀ ਉਹ ਉਮੀਦ ਕਰਦੇ ਨੇ ਕਿ ਪੰਜਾਬ 'ਚ ਮਿਲੂ? ਕਿਉਂਕਿ 117 ਐਮਐਲਏਆਂ ਦੇ ਵਿੱਚੋਂ 18 ਐਮਐਲਏ ਨੇ ਇਸ ਮੌਕੇ ਕਾਂਗਰਸ ਕੋਲ। ਔਰ ਜਦੋਂ ਤੁਸੀਂ ਟਰੈਕਟਰ ਮਾਰਚ ਕਰ ਰਹੇ ਸੀ, ਉਸ ਸਮੇਂ ਤੁਹਾਡੇ ਐਮਐਲਏ ਵੀ ਸੀ, ਤੁਹਾਡੀ ਸਰਕਾਰ ਵੀ ਸੀ, ਤੁਹਾਡਾ ਮੁੱਖ ਮੰਤਰੀ ਵੀ ਸੀ, ਪ੍ਰਸ਼ਾਸਨ ਵੀ ਤੁਹਾਡੇ ਕੋਲ ਸੀ। ਹੁਣ ਸਰਕਾਰ ਤੁਹਾਡੇ ਕੋਲ ਨਹੀਂ, ਨਾ ਕੇਂਦਰ 'ਚ, ਨਾ ਸੂਬੇ 'ਚ, ਨਾ ਐਮਐਲਏ ਤੁਹਾਡੇ ਕੋਲ, ਨਾ ਲੋਕ ਤੁਹਾਡੇ ਨਾਲ। ਸੋ ਇਸ ਲਈ ਇਹ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਲਈ ਵੱਡੀ ਚੁਣੌਤੀ ਵੀ ਆ। ਇਸ ਚੁਣੌਤੀ ਨਾਲ ਕਿਵੇਂ ਨਜਿੱਠਣਾ? ਬੇਸ਼ੱਕ ਸੁਰੱਖਿਆ ਦੇ ਪੂਰੇ ਪ੍ਰਬੰਧ ਨੇ, ਇਹਦੇ ਵਿੱਚ ਕੋਈ ਸੁਰੱਖਿਆ 'ਚ ਡਰੋਨ ਤੱਕ ਲਾਏ ਗਏ ਨੇ, 6300 ਜਵਾਨ ਲਾਏ ਗਏ ਨੇ। ਮੈਂ ਦੇਖ ਰਿਹਾ ਸੀਗਾ ਕਿ 6 SP 24 6 SSP 24 SP 36 DSP 6200 ਪੁਲਿਸ ਵਾਲੇ ਇਹ ਸਾਰੀ ਯਾਤਰਾ 'ਚ ਤੈਨਾਤ ਰਹਿਣਗੇ ਤੇ ਤਕੜਾ ਸੁਰੱਖਿਆ ਪ੍ਰਬੰਧ ਕੀਤਾ ਜੀ ਜੀ। ਪਰ ਰਾਹੁਲ ਗਾਂਧੀ ਨੇ ਜਿੱਥੋਂ ਗੱਲ ਹਰਿਆਣਾ 'ਚ ਛੱਡੀ ਹੈ ਪ੍ਰਵੀਨ ਜੀ, ਉੱਥੋਂ ਹੀ ਪੰਜਾਬ 'ਚ ਆ ਕੇ ਜੋੜੀ। ਠੀਕ ਹੈ। ਉੱਥੇ ਉਹਨਾਂ ਨੇ ਆਖਰੀ ਫੋਟੋਆਂ ਤੁਸੀਂ ਟਕੈਤ ਹੋਰਾਂ ਨਾਲ, ਪਹਾੜ ਹੋਰਾਂ, ਆਪਾਂ ਉਹਨਾਂ ਨਾਲ ਦੇਖ ਲਈਆਂ, ਕਿਸਾਨ ਲੀਡਰਾਂ ਨਾਲ, ਉਹਨਾਂ ਨਾਲ ਚਰਚਾ ਦੇ ਆਪਾਂ ਜ਼ਿਕਰ ਕੀਤਾ। ਤੇ ਕੱਲ ਉਹ ਜਿੱਥੇ ਪਹਿਲੀ ਰਾਤ ਦੀ ਰੋਟੀ ਖਾਂਦੇ ਨੇ ਆ ਕੇ ਸੰਝ ਨੂੰ, ਜੀ, ਉਹ ਫਤਿਹਗੜ੍ਹ ਸਾਹਿਬ ਦਾ ਪਿੰਡ ਸਿੱਧੂਪੁਰ ਹੈ। ਠੀਕ ਹੈ। ਪਿੰਡ ਸਧਾਰਨ ਪਿੰਡ ਹੈ, ਆਮ ਪਿੰਡਾਂ ਵਰਗਾ ਪਿੰਡ ਹੈ, ਪਰ ਉਹ ਸਿੱਧੂਪੁਰ ਜਥੇਬੰਦੀ ਦੇ ਨਾਮ ਤੇ ਬਹੁਤ ਚਰਚਿਤ ਆ ਪੂਰੇ ਪੰਜਾਬ 'ਚ। ਬਿਲਕੁਲ ਸਹੀ ਹੈ। ਤੇ ਉਸ ਦਾ ਮੁੱਢ ਵੱਜਦਾ ਉਸ ਪਿੰਡ ਤੋਂ। ਸੋ ਉਹੀ ਪਿੰਡ ਚੁਣਨਾ ਜੀ, ਉਸੇ ਪਿੰਡ ਦੇ ਇੱਕ ਆਮ ਸਧਾਰਨ, ਚਾਹੇ ਉਹ ਕਾਂਗਰਸੀ ਵਰਕਰ ਆ, ਉਹ ਕੁਲਜੀਤ ਨਾਗਰਾ ਹੋਰਾਂ ਦਾ ਪੂਰਾ ਤਾਲਮੇਲ ਆ ਉੱਥੇ। ਸੋ ਇਸ ਨਾਤੇ ਉਸ ਘਰ 'ਚ ਜਾਂਦੇ ਨੇ। ਉਸ ਘਰਦਿਆਂ ਨੂੰ ਪਤਾ ਸੀਗਾ ਕਿ ਰਾਹੁਲ ਗਾਂਧੀ ਨੂੰ ਪੂਰੀਆਂ ਛੋਲੇ ਪਸੰਦ ਨੇ ਜੀ ਜੀ, ਤੇ ਉਹਨਾਂ ਨੇ ਪੂਰੀਆਂ ਛੋਲੇ ਬਣਾਏ। ਪਰ ਉਹਨਾਂ ਨੂੰ ਪਤਾ ਸੀਗਾ ਕਿ ਪੰਜਾਬ ਦਾ ਪਕਵਾਨ ਵੀ ਬਣਾਉਣਾ, ਇਸ ਲਈ ਉਹਨਾਂ ਨੇ ਸਾਗ ਮੱਕੀ ਦੀ ਰੋਟੀ ਵੀ ਬਣਾਈ ਜੀ। ਤੇ ਰਾਹੁਲ ਗਾਂਧੀ ਲਈ ਮੇਜ਼, ਸੋਫੇ, ਕੁਰਸੀਆਂ ਜਿੱਥੇ ਲੱਗੇ ਸੀ, ਸਾਰੇ ਉੱਥੇ ਬੈਠ ਗਏ। ਠੀਕ ਹੈ। ਰਾਹੁਲ ਗਾਂਧੀ ਨੇ ਉੱਥੇ ਬੈਠਣ ਦੀ ਬਜਾਏ ਸਿੱਧਾ ਪੁੱਛਿਆ ਕਿ ਮੈਂ ਰਸੋਈ 'ਚ ਜਾ ਸਕਦਾ ਜੀ? ਉਹ ਕਹਿੰਦੇ ਹਾਂ ਜੀ, ਆ ਜਾਓ। ਹਾਂਜੀ। ਉਹ ਸਿੱਧਾ ਬੀਬੀਆਂ ਕੋਲ ਚਲਾ ਗਿਆ ਰਸੋਈ 'ਚ। ਠੀਕ ਹੈ। ਤੇ ਉੱਥੇ ਉਹਨਾਂ ਨਾਲ ਪੂਰੀਆਂ ਕਢਾਈਆਂ ਉਹਨਾਂ ਨਾਲ। ਅੱਛਾ ਜੀ। ਫਿਰ ਉਹਨਾਂ ਮਾਵਾਂ ਨਾਲੇ ਬੈਠ ਕੇ ਕਹਿੰਦਾ ਤੁਹਾਡੇ ਨਾਲ ਮੰਜੇ ਤੇ ਬੈਠ ਕੇ ਖਾਊਂਗਾ ਮੈਂ ਤਾਂ ਜੀ। ਉਹਨਾਂ ਨਾਲ ਮੰਜੇ ਤੇ ਬੈਠਿਆ। ਸੋ ਇਹਦੇ ਨਾਲ ਪਿੰਡ 'ਚ ਇੱਕ ਨਵੀਂ ਚਰਚਾ ਹੋ ਜਾਂਦੀ ਆ, ਲੋਕਾਂ 'ਚ ਨਵੀਂ ਚਰਚਾ ਹੋ ਜਾਂਦੀ ਹੈ। ਜਿਹੜੀਆਂ ਕੁਝ ਧਾਰਨਾਵਾਂ ਬਣੀਆਂ ਹੁੰਦੀਆਂ, ਉਹ ਧਾਰਨਾਵਾਂ ਟੁੱਟਦੀਆਂ। ਇਹ ਮੌਖਿਕ ਪ੍ਰਚਾਰ, ਫਿਰ ਮੂੰਹਜ਼ਬਾਨੀ ਪ੍ਰਚਾਰ ਜਿਹੜਾ ਚੱਲਦਾ ਉਹ ਚੱਲਦਾ ਜੀ ਜੀ, ਬਿਲਕੁਲ। ਇੱਕ ਵੱਖਰੇ ਤਰ੍ਹਾਂ ਦਾ, ਕਿਉਂਕਿ ਸਾਰੇ ਮੀਡੀਆ ਨੇ ਤਾਂ ਦਿਖਾਉਣੀਆਂ ਨਹੀਂ ਇਹ ਗੱਲਾਂ।
ਨਹੀਂ ਦਿਖਾਉਣੀਆਂ ਉਹ ਜੀ। ਤਾਂ ਰਾਹੁਲ ਗਾਂਧੀ ਨੂੰ ਪਤਾ ਵੀ ਹੈ ਕਿ ਕਿਹੜਾ ਮੀਡੀਆ ਦਿਖਾਊ, ਕਿਹੜਾ ਨਹੀਂ ਦਿਖਾਊ, ਕਿਹੜਾ ਹੂੰ, ਕੇਂਦਰ ਦੇ ਕੰਟਰੋਲ 'ਚ ਹੈ, ਕਿਹੜਾ ਸੂਬੇ ਦੇ ਕੰਟਰੋਲ 'ਚ ਹੈ। ਸੋ ਹੂੰ, ਇਸ ਲਈ ਉਹ ਸਾਰਾ ਕੁਝ ਹੈਗਾ, ਪਰ ਉਹਨੇ ਆਪਣਾ ਇੱਕ ਵੱਖਰਾ ਅੰਦਾਜ਼ ਜਿਹੜਾ ਬਣਾਇਆ ਹੋਇਆ, ਉਸ ਅਨੁਸਾਰ ਉਹਨੇ ਕੱਲ ਉੱਥੇ ਪੂਰੀਆਂ ਕੱਢੀਆਂ ਵੀ, ਜੀ, ਫਿਰ ਛਕੀਆਂ ਵੀ, ਫਿਰ ਕਹਿੰਦੇ ਜੀ ਕਿ ਸਾਗ ਦਾ ਵੀ ਆਨੰਦ ਲਿਆ, ਤੇ ਫਿਰ ਟੌਫੀਆਂ ਲੈ ਕੇ ਆਇਆ ਸੀ, ਫਿਰ ਉਹ ਜਵਾਕਾਂ ਨੂੰ ਟੌਫੀਆਂ ਵੀ ਵੰਡੀਆਂ ਉੱਥੇ ਉਹਨੇ। ਜੀ, ਅੱਛਾ। ਉਹ ਉਹਦਾ ਕਿ ਘਰੇ ਜਾਣਾ ਕਿਸੇ ਦੇ ਕਹਿ ਕੀ ਕੁਝ ਲੈ ਚਲੀਏ ਨਾ। ਸੋ ਜੀ, ਇਸ ਲਈ ਉਹ ਕੱਲ ਬੜਾ ਇੱਕ ਵੱਖਰਾ, ਸੋ ਪਰ ਯਾਤਰਾ ਮੂਰੇ ਚੁਣੌਤੀਆਂ ਹੈਗੀਆਂ। ਜੀ, ਪੰਜਾਬ ਕਾਂਗਰਸ ਦੇ ਮੂਰੇ, ਜਿਵੇਂ ਆਪਾਂ ਗੱਲ ਕਰ ਰਹੇ ਹਾਂ, ਸਾਰਥੀ ਬਦਲੇ ਨੇ, ਸਾਰਾ ਕੁਝ ਬਦਲਿਆ। ਹੁਣ ਰਾਜਾ ਵੜਿੰਗ ਉਹਨਾਂ ਲਈ ਚੁਣੌਤੀ ਹੈ। ਬੇਸ਼ੱਕ ਆਪਾਂ ਗੱਲ ਕਰ ਰਹੇ ਸੀ ਕਿ 1000-1200 ਬੰਦਾ ਉਹਨਾਂ ਦੇ ਨਾਲ ਪੱਕਾ ਚੱਲ ਰਿਹਾ ਹੈ ਨਾ। ਉਹਨਾਂ ਦੇ ਲਈ ਕੰਟੇਨਰ, ਆਪਾਂ ਕੱਲ ਫੂਡ ਦੇ ਕੰਟੇਨਰਾਂ ਦੀ ਗੱਲ ਕਰ ਰਹੇ ਸੀ, ਅੱਜ ਮੈਨੂੰ ਪਤਾ ਲੱਗਿਆ ਸੀ ਕਿ 80 ਕੰਟੇਨਰ ਉਹ ਵੀ ਨੇ ਜਿਨ੍ਹਾਂ 'ਚ ਠਹਿਰਾਵ ਹੁੰਦਾ ਉਹਨਾਂ ਦਾ ਸਾਰਾ ਕੁਝ, ਉਹ ਰਹਿਣਾ ਸਹਿਣਾ। ਤੇ ਕੱਲ ਕਾਂਗਰਸੀ ਲੀਡਰਾਂ ਨਾਲ ਉਹਨਾਂ ਨੇ ਕੰਟੇਨਰ 'ਚ ਮੀਟਿੰਗ ਕੀਤੀ ਹੈ, ਜੀ, ਜਿਸ 'ਚ ਸੌਣ ਪੈਣ ਦਾ ਆਪਣਾ ਪ੍ਰਬੰਧ ਕਰਦੇ ਨੇ, ਸਾਰਾ ਕੁਝ ਹੋਵੇ ਨਾ। ਸੋ ਇਸ ਲਈ ਉਹ ਸਾਰਾ ਕੁਝ, ਤੇ ਹੁਣ ਜਦੋਂ ਆਪਾਂ ਇਹ ਚਰਚਾ ਕਰ ਰਹੇ ਹਾਂ, ਇਸ ਮੌਕੇ ਤੱਕ ਉਹਨਾਂ ਨੇ ਫਤਿਹਗੜ੍ਹ ਸਾਹਿਬ ਦੇ ਗੁਰੂ ਘਰ 'ਚ ਮੱਥਾ ਟੇਕ ਲਿਆ ਹੈ। ਉਸ ਤੋਂ ਬਾਅਦ ਝੰਡੇ ਦੀ ਰਸਮ ਹੋ ਗਈ ਹੈ, ਤੇ ਫਿਰ ਇਹ ਗੋਬਿੰਦਗੜ੍ਹ ਕੰਨੀ ਨੂੰ ਇਹ ਕਾਫਲਾ ਤੁਰਨ ਲਈ ਇਹ ਤਿਆਰ ਹੈ। ਸੋ ਉਸ ਲਈ ਇਹ ਹੁਣ ਅੱਜ ਯਾਤਰਾ ਦੀ ਰਸਮੀ ਸ਼ੁਰੂਆਤ ਹੈ। ਤੇ ਜਿਹੜੀ 8 ਦਿਨ ਯਾਤਰਾ 'ਚ ਰਹਿਣੀ ਹੈ, ਤੇ ਪਰ ਕੁੱਲ 10 ਦਿਨ ਬਣਦੇ ਆ 19 ਤਰੀਕ ਦੇ ਹਿਸਾਬ ਨਾਲ। ਬੇਸ਼ੱਕ ਵਿੱਚੋਂ ਇੱਕ ਛੁੱਟੀ ਹੈ ਤੇ ਇੱਕ ਦਿਨ ਹਿਮਾਚਲ ਦਾ ਵਿੱਚੋਂ ਨਿਕਲ ਜਾਂਦਾ। ਸੋ ਇਸ ਹਵਾਲੇ ਨਾਲ ਇਹ 8 ਦਿਨ ਦੀ ਯਾਤਰਾ, ਪਹਿਲੇ ਦਿਨ ਦੀ ਯਾਤਰਾ 20 ਕਿਲੋਮੀਟਰ ਔਸਤ ਕਵਰ ਕਰੂਗੀ, ਕਿਉਂਕਿ ਅੱਜ ਸ਼ੁਰੂ 'ਚ ਚਾਹੇ ਉਹ ਗੁਰੂ ਘਰ ਜਾਣ ਵਾਲਾ ਸਮਾਗਮ ਹੈਗਾ, ਤੇ ਵਿੱਚ ਫਿਰ ਉਹਦੇ ਦੌਰਾਨ ਹੀ ਝੰਡੇ ਦੀ ਰਸਮ ਹੈ। ਸੋ ਫਿਰ ਉਹ ਉੱਥੇ ਥੋੜੇ ਭਾਸ਼ਣ ਚਰਚਾ ਵੀ ਹੋਣੀ ਹੈ। ਤੋ ਇਸ ਲਈ ਬਾਕੀ ਦਿਨਾਂ 'ਚ ਸਿੱਧਾ ਫਿਕਸ ਟਾਈਮ ਹੁੰਦਾ ਕਿ ਇੰਨੇ ਵਜੇ ਉੱਠਣਾ, ਸਾਰੇ ਤਿਆਰ ਹੋਣ, ਮੈਂ ਤੁਰ ਪੈਣਾ, ਜਿਹੜੇ ਲੇਟ ਹੋਣਗੇ ਮਗਰ ਭੱਜੀ ਜਾਓ। ਸੋ ਉਹ ਇਸ ਲਈ ਬਾਕੀ ਦਿਨਾਂ 'ਚ ਔਸਤਨ 25 ਕਿਲੋਮੀਟਰ ਦਾ ਸਫ਼ਰ ਤੈਅ ਹੋਣਾ, ਅੱਜ ਔਸਤਨ 20 ਕਿਲੋਮੀਟਰ ਦਾ ਸਫ਼ਰ ਤੈਅ ਹੋਣਾ। ਤੇ ਇਹ ਸਾਰਾ ਸ਼ਡਿਊਲ, ਸਾਰਾ ਕੁਝ ਸਾਫ਼ ਤੌਰ 'ਤੇ ਸਾਹਮਣੇ ਆ ਗਿਆ। ਸੋ ਜੀ, ਇਹ ਇੱਕ ਖਬਰ ਦੇ ਹਵਾਲੇ ਨਾਲ ਵੀ ਚਰਚਾ ਕਿ ਕਿਸਾਨੀ ਮੁੱਦੇ ਦੇ ਉੱਤੇ ਵੀ ਨਜ਼ਰ ਹੈਗੀ ਹੈ। ਜੀ, ਪੰਜਾਬ ਦੇ ਪਹਿਲੂਆਂ ਨੂੰ ਸਮਝਣ ਦੀ ਵੀ ਕੋਸ਼ਿਸ਼ ਰਾਹੁਲ ਗਾਂਧੀ ਕਰਨਗੇ। ਪਿੰਡਾਂ ਦੀ ਰਾਏ ਕੀ ਹੈ, ਸ਼ਹਿਰਾਂ ਦੀ ਰਾਏ ਕੀ ਹੈ, ਪਰ ਇਹ ਸਾਰੇ 'ਚ ਜਿਹੜੀ ਚਰਚਾ ਹੈ ਪ੍ਰਵੀਨ ਜੀ, ਉਹ ਇਹ ਆ ਕਿ ਸਾਰੀ ਯਾਤਰਾ 'ਚੋਂ ਮਾਲਵਾ ਕਿਉਂ ਮੰਨਫੀ ਆ। ਯਾਤਰਾ ਦਾ ਜਿਹੜਾ ਰੂਟ ਬਣਿਆ, ਹਾਂਜੀ, ਬਿਲਕੁਲ, ਮੈਂ ਦੇਖਿਆ ਉਹ ਰੂਟ ਮਾਝਾ ਵੀ ਆ ਜਾਂਦਾ, ਹਾਂਜੀ, ਦੁਆਬਾ ਵੀ ਵਿੱਚ ਨੂੰ ਆ ਜਾਂਦਾ ਹੈ ਨਾ, ਜਾਂ ਪਵਾਦ 'ਚੋਂ ਵੀ ਲੰਘ ਰਹੇ ਹੋ। ਲਗਭਗ ਆ ਪਵਾਦ ਦਾ ਤੇ ਮਾਲਵੇ ਦਾ ਬਾਰਡਰ ਹੈ। ਜੇਕਰ ਤੁਸੀਂ ਸਹੀ ਮਾਇਨੇ 'ਚ ਦੇਖੋ ਤਾਂ ਲੁਧਿਆਣਾ ਮਾਲਵੇ ਦਾ ਇੱਕ ਜ਼ਿਲ੍ਹਾ ਆਉਂਦਾ ਹੈ, ਪਰ ਲੁਧਿਆਣਾ ਉਹੇ ਜਿਹਾ ਮਾਲਵਾ ਨਹੀਂ ਹੈ। ਹਾਂਜੀ, ਬਿਲਕੁਲ। ਸੋ ਇਸ ਲਈ ਮਾਲਵੇ 'ਚ ਜਿੱਥੇ ਸਭ ਤੋਂ ਕਮਜ਼ੋਰ ਹੁਣ ਕਾਂਗਰਸ ਸਾਬਤ ਹੋ ਰਹੀ ਹੈ, ਔਰ ਮੰਨਿਆ ਜਾਂਦਾ ਕਿ ਪੰਜਾਬ 'ਚ ਸੱਤਾ ਤਬਦੀਲੀ ਦਾ ਰਾਹ ਮਾਲਵੇ 'ਚੋਂ ਨਿਕਲਦਾ ਹੈ, ਉਹ ਸਾਰੇ ਮਾਲਵੇ ਨੂੰ ਰੂਟ ਦੇ ਵਿੱਚ ਕਿਉਂ ਨਹੀਂ ਲਿਆ ਸਕੇ? ਕਿ ਇਹ ਪੰਜਾਬ ਕਾਂਗਰਸ ਦੀ ਕੋਈ ਨਲਾਇਕੀ ਹੈ? ਉਹ ਸਮਝਾ ਨਹੀਂ ਸਕੇ, ਉਹ ਦੱਸ ਨਹੀਂ ਸਕੇ। ਇਸ ਪੱਖੋਂ ਉਹਨਾਂ ਨੂੰ ਸਮਝੇ ਨਹੀਂ ਆਈ ਕਿ ਅਸੀਂ ਕੀ ਹੋਣਾ ਹੈ। ਸੋ ਕਿਉਂਕਿ ਲੈ ਦੇ ਕੇ ਇਕੱਲਾ ਰਾਜਾ ਵੜਿੰਗੇ ਜਿੱਤਿਆ ਹੋਇਆ, ਜੀ, ਤੇ ਬਾਕੀ ਸਾਰੇ ਲਗਭਗ ਧੋ ਹੋ ਚੁੱਕੇ ਨੇ। ਸੋ ਇਸ ਲਈ ਇਸ ਪਹਿਲੂ ਨੂੰ ਲੈ ਕੇ ਮਤਲਬ ਕਿ ਬੇਸ਼ੱਕ ਡਿਊਟੀਆਂ ਲਾਈਆਂ ਕਿ ਬਰਨਾਲੇ ਵਾਲੇ ਇੱਥੇ ਆ ਜਿਓ ਜੀ, ਬਠਿੰਡੇ ਵਾਲੇ ਇੱਥੇ ਆ ਜਿਓ ਜੀ, ਉਹ ਡਿਊਟੀਆਂ ਲੱਗੀਆਂ ਨੇ। ਜੀ, ਪਰ ਸਵਾਲ ਇਹ ਹੈ ਕਿ ਇਹ ਰੂਟ ਦੇ ਵਿੱਚੋਂ ਮਾਲਵਾ ਕਿਉਂ ਮੰਨਫੀ ਹੈ? ਇਹ ਵੀ ਇੱਕ ਚਰਚਾ ਹੈਗੀ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਰਾਜਨੀਤਿਕ ਸਫਾਂ ਦੇ ਵਿੱਚ ਜਿਹੜੀ ਇੱਕ ਹੋਰ ਖਬਰ ਬਾਰੇ ਬੜੀ ਚਰਚਾ ਹੈ, ਉਹ ਇਹ ਹੈ ਕਿ ਬੀਬੀ ਜਗੀਰ ਕੌਰ ਤੇ ਢੀਂਡਸਿਆਂ ਨੇ ਇਕੱਠੇ ਤੁਰਨ ਦਾ ਐਲਾਨ ਤਾਂ ਕੀਤਾ, ਪਰ ਰੇੜਕਾ ਬਰਕਰਾਰ ਆ। ਹੁਣ ਐਲਾਨ ਹੀ ਕਰਤਾ, ਫਿਰ ਰੇੜਕਾ ਕਾਹਦਾ? ਰੇੜਕਾ ਆਪਾਂ ਕੱਲ ਗੱਲ ਕਰਕੇ ਹਟੇ ਆ ਕਿ ਰੇੜਕਾ ਤਾਂ ਕਮਾਨ ਸੰਭਾਲਣ ਦਾ, ਜੀ, ਕਿ ਤੀਰ ਕਮਾਨ ਕਿਹਨੇ ਚੱਕਣੇ ਆ। ਪ੍ਰਵੀਨ ਜੀ, ਕੱਲ ਵੀ ਲੰਬੀ ਬੈਠਕ ਹੋਈ ਹੈ, ਹਾਂਜੀ, ਬਕਾਇਦਾ ਤੌਰ ਤੇ ਚੰਡੀਗੜ੍ਹ ਦੇ ਬਾਰਡਰ ਦੇ ਉੱਤੇ ਮੋਹਾਲੀ ਦੇ ਵਿੱਚ ਸੰਯੁਕਤ ਅਕਾਲੀ ਦਲ ਦਾ ਇੱਕ ਦਫ਼ਤਰ ਬਣਾਇਆ ਹੋਇਆ। ਉਸ ਦਫ਼ਤਰ ਦੇ ਵਿੱਚ ਬਕਾਇਦਾ ਉਹੀ ਲਗਭਗ ਲੀਡਰ ਨੇ ਜਿਹੜੇ ਇੱਕ ਦਿਨ ਪਹਿਲਾਂ ਸੰਗਰੂਰ 'ਚ ਮਿਲਦੇ ਨੇ ਜੀ। ਸੋ ਉਹੀ ਲੀਡਰਸ਼ਿਪ ਦੁਬਾਰਾ ਬੈਠਦੀ ਹੈ ਤੇ ਚਰਚਾ ਚੱਲਦੀ ਹੈ। ਤੇ ਖਾਸ ਚਰਚਾ ਦਾ ਅੰਦਾਜ਼ਾ ਇੱਥੋਂ ਲਾ ਲਓ ਕਿ ਢੀਂਡਸਾ ਹੋਰਾਂ ਨੇ ਜਾਂ ਸੰਯੁਕਤ ਅਕਾਲੀ ਦਲ ਦੇ ਨੁਮਾਇੰਦਿਆਂ ਨੇ ਜਿਹੜੇ ਢੀਂਡਸੇ ਨਾਲ ਚੱਲਦੇ ਨੇ, ਉਹਨਾਂ ਨੇ ਕਿੰਨਾ ਮਾਨਸਿਕ ਤੌਰ ਤੇ ਤਿਆਰੀ ਕਰ ਲਈ ਹੋਈ ਹੈ ਕਿ ਹਾਂ ਬੀਬੀ ਜਗੀਰ ਕੌਰ ਨੂੰ ਇਹ ਸੌਂਪ ਦੇਣਾ ਅਕਾਲੀ ਦਲ, ਕਿ ਜਦੋਂ ਬੀਬੀ ਜਗੀਰ ਕੌਰ ਦੀ ਆਮਦ ਹੁੰਦੀ ਆ ਉਸ ਬੈਠਕ 'ਚ, ਤੇ ਉਹ ਸਾਰੇ ਜੈਕਾਰੇ ਛੱਡਣੇ ਸ਼ੁਰੂ ਕਰ ਦਿੰਦੇ ਨੇ। ਤੇ ਬੀਬੀ ਜਗੀਰ ਕੌਰ ਕਹਿੰਦੀ ਆਪਾਂ ਰੈਲੀ ਥੋੜਾ ਕਰ ਰਹੇ ਹਾਂ, ਆਪਾਂ ਮੀਟਿੰਗ ਕਰਨੀ ਆ, ਬੈਠੋ ਕੋਈ ਨਾ।
ਸੋ ਜਦੋਂ ਬੈਠਕ ਹੁੰਦੀ ਹੈ, ਬੈਠਕ ਦੇ ਵਿੱਚ ਮਤਲਬ ਕਿ ਕੁਝ ਲੀਡਰ ਇਸ ਪੱਖੋਂ ਵੀ ਸੋਚਦੇ ਨੇ ਕਿ ਢੀਂਡਸਿਆਂ ਨੂੰ ਵੀ ਖੁਸ਼ ਰੱਖ ਲਈਏ, ਕਿਉਂਕਿ ਇਹਨਾਂ ਦੇ ਰਾਹੀਂ ਅਮਿਤ ਸ਼ਾਹ ਦੇ ਘਰ ਦਾ ਬੂਹਾ ਖੁੱਲਦਾ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਤੇ ਇਸ ਲਈ ਉੱਥੇ ਇਹ ਦੇਖੋ ਜੀ, ਆਪਾਂ ਸਾਰੇ ਤਾਂ ਇੱਕੋ ਉਮਰਾਂ ਦੇ ਆ, ਆਪਾਂ ਤਾਂ ਬਹੁਤ ਕੁਝ ਭੋਗ ਲਿਆ ਜੀ। ਇਹ ਨੌਜਵਾਨ ਪੀੜ੍ਹੀ ਨੂੰ ਮੂਹਰੇ ਲਿਆਉਣਾ ਚਾਹੀਦਾ ਜੀ। ਇਹ ਆਪਣੇ ਕਾਕਾ ਜੀ ਵੀ ਤਾਂ 5 ਵਾਰ MLA ਰਹਿ ਲਏ ਜੀ। ਹੁਣ ਅੱਛਾ, ਆਪਾਂ ਇਹਨਾਂ ਨੂੰ ਬਾਗਡੋਰ ਸੌਂਪੀਏ ਜੀ। ਹਾਂ ਹਾਂ, ਉਹ ਢੀਂਡਸੇ ਦੇਖਣ ਕਿ ਆ ਕੀ ਹੋ ਗਿਆ, ਅਸੀਂ ਤਾਂ ਬੀਬੀ ਨੂੰ ਸੋਚ ਕੇ ਬੈਠੇ ਆ ਸਾਰਾ ਕੁਝ, ਤੇ ਆ ਵਿੱਚ ਨਵਾਂ ਨਾ ਢੀਂਡਸੇ ਹੋਰੀ ਮਾਨਸਿਕ ਤੌਰ ਤੇ ਇਸ ਗੱਲ ਲਈ ਤਿਆਰ ਸੀ, ਨਾ ਪਰਮਿੰਦਰ ਤਿਆਰ ਹੈ, ਤੇ ਨਾ ਪਰਮਿੰਦਰ ਦੀ ਉਹ ਕਪੈਸਿਟੀ ਹੈ। ਜੀ ਜੀ, ਸਮਰੱਥਾ ਵੀ ਹੁੰਦੀ ਹੈ ਨਾ ਹਰ ਬੰਦੇ ਦੀ ਕਿ ਕਿੰਨੀ ਹੈ। ਜੀ। ਸੋ ਪਰਮਿੰਦਰ ਬੇਸ਼ੱਕ 5 ਵਾਰ MLA ਬਣਿਆ, 4 ਵਾਰ MLA ਬਣਿਆ, ਪਰ ਉਹਦੇ ਪਿੱਛੇ ਕੌਣ ਹੈ? ਹਾਂ ਬਿਲਕੁਲ, ਬਣਿਆ ਕਿਹਦੇ ਸਿਰ ਤੇ ਹੈ? ਇਸ ਲਈ ਮਤਲਬ ਕਿ ਫਿਰ ਉਹ ਗੱਲ ਫਿਰ ਆਈ ਕਿ ਨਹੀਂ, ਬੀਬੀ ਜਗੀਰ ਕੌਰ ਨੇ 2 ਗੱਲਾਂ ਕਹਿੰਦੇ ਸਪਸ਼ਟ ਕੀਤੀਆਂ ਨੇ ਉੱਥੇ ਜੀ। ਇੱਕ ਗੱਲ ਤਾਂ ਉਹਨੇ ਸਪਸ਼ਟ ਕੀਤੀ ਹੈ ਕਿ ਜੇਕਰ ਤਾਂ ਤੁਸੀਂ ਇਹ ਚਾਹੁੰਦੇ ਹੋ ਕਿ ਮੈਂ ਇਹਦੀ ਅਗਵਾਈ ਕਰਾਂ ਜੀ, ਫਿਰ ਆਪਾਂ ਇਹਦੀ ਸਿਰਜਣਾ ਨਵੇਂ ਸਿਰੇ ਤੋਂ ਕਰੀਏ। ਠੀਕ ਹੈ। ਆਪਾਂ ਪਹਿਲਾਂ ਵੀ ਪ੍ਰਵੀਨ ਜੀ ਬਹੁਤ ਦੇਰ ਪਹਿਲਾਂ ਵੀ ਆਪਾਂ ਇਹ ਗੱਲ ਕਰਦੇ ਰਹੇ ਹਾਂ ਨਾਮ ਨੂੰ ਲੈ ਕੇ, ਹਾਂਜੀ, ਤੇ ਉਹ ਦੁਬਾਰਾ ਵੀ ਉੱਥੇ ਗੱਲ ਹੋਈ ਆ। ਸੋ ਕਹਿੰਦੇ ਕਿ ਜਾਂ ਤਾਂ ਇਹਦੀ ਫਿਰ ਨਵੇਂ ਸਿਰੇ ਤੋਂ ਸਿਰਜਣਾ ਕਰੀਏ, ਇਸ ਨੂੰ ਸਾਰੇ ਨੂੰ ਦੁਬਾਰਾ ਆਟਾ ਬਣਾ ਲਈਏ, ਗੁੰਨ ਲਈਏ, ਫਿਰ ਨਵੇਂ ਪ੍ਰਸ਼ਾਦੇ ਪਕਾਈਏ ਫਿਰ, ਹੈ ਨਾ ਜੀ ਜੀ। ਕਿ ਫਿਰ ਇੱਕ ਤਾਂ ਫਿਰ ਤਰੀਕਾ। ਦੂਸਰਾ ਤਰੀਕਾ ਉਹ ਕਹਿੰਦੀ ਕਿ ਮੈਂ ਹੋਰ ਕਿਤੇ ਨਹੀਂ ਜਾਂਦੀ, ਤੁਹਾਡੇ ਨਾਲੇ ਕੰਮ ਕਰੂੰ। ਤੁਸੀਂ ਜੇਕਰ ਇਸ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਣਾ, ਇਸੇ ਤਰ੍ਹਾਂ ਬਰਕਰਾਰ ਰੱਖੋ। ਸਮੇਂ ਜਿਹੜਾ ਪ੍ਰੋਗਰਾਮ ਦਵਾਂਗੇ ਮੈਂ ਤੁਹਾਡੇ ਨਾਲ, ਆਪਾਂ ਇਕੱਠੇ ਆ। ਠੀਕ ਹੈ। ਕਿ ਮੈਂ ਏਦਾਂ ਵੀ ਨਹੀਂ ਕਿਹਾ ਕਿ ਹਾਂ ਮੈਂ ਇਹ ਕਹੂੰਗੀ ਜੇ ਮੈਨੂੰ ਮੁਖੀ ਨਹੀਂ ਲਾਉਂਦੇ, ਪ੍ਰਧਾਨ ਨਹੀਂ ਲਾਉਂਦੇ, ਫਿਰ ਮੈਂ ਤੁਹਾਡੇ ਨਾਲ ਕੋਈ ਤਾਲਮੇਲ ਨਹੀਂ, ਇਹੋ ਜਿਹਾ ਵੀ ਕੋਈ ਮਸਲਾ ਨਹੀਂ। ਸੋ ਇਸ ਲਈ ਇਸ ਗੱਲਾਂ ਨੂੰ ਲੈ ਕੇ ਫਿਰ ਇਹ ਸਹਿਮਤੀ ਬਣੀ ਕਿ ਹੁਣ ਆਪਾਂ ਇਕੱਠਿਆਂ ਕੰਮ ਕਰਨਾ ਜੀ। ਫਿਰ ਹੁਣ ਰੂਪ ਕੀ ਹੋਊਗਾ, ਉਹਦੀ ਰੇਖਾ ਕੀ ਹੋਊਗੀ, ਕਿਹਦੇ ਕੋਲ ਕਿਹੜੀ ਕਾਰਜਸ਼ੈਲੀ ਹੋਊਗੀ, ਕਿਹੜਾ ਅਹੁਦਾ ਹੋਊਗਾ, ਉਹਦੀ ਕਾਰਜਕਾਰਨੀ ਦਾ ਰੂਪ ਕੀ ਹੋਊਗਾ, ਏਜੰਡੇ ਕੀ ਹੋਣਗੇ, ਕਿਉਂਕਿ ਅਜੇ ਤਾਂ ਇਹੀ ਮੁੱਦਾ ਹੈ ਕਿ ਕਮਾਨ ਕਿਹਨੂੰ ਸੌਂਪਣੀ ਹੈ, ਕੀ ਕਰਨੀ ਹੈ, ਕਰਨਾ ਕੀ ਹੈ, ਅਜੇ ਕੋਈ ਗੱਲ ਨਹੀਂ ਹੋ ਰਹੀ। ਬਿਲਕੁਲ ਸਹੀ ਹੈ ਨਾ, ਕਿਹੜੇ ਰਾਹ ਤੇ ਤੁਰਨਾ ਹੈ, ਕਿਉਂਕਿ ਜਿਹੜੇ ਰਾਹ ਤੇ ਢੀਂਡਸੇ ਹੋਰੀ ਤੁਰ ਰਹੇ ਨੇ ਉਹ ਵੀ ਬੀਜੇਪੀ ਦੇ ਦਰ ਤੇ ਜਾ ਕੇ ਮੁੱਕ ਰਿਹਾ ਹਲੇ ਤਾਂ, ਤੇ ਜਿਹੜੇ ਰਾਹ ਤੇ ਅਕਾਲੀ ਦਲ ਤੁਰ ਰਿਹਾ ਜਿੱਥੋਂ ਇਹ ਆਏ ਨੇ ਉਹ ਵੀ ਰਾਹ ਅਜੇ ਬੀਜੇਪੀ ਦੇ ਦਰ ਤੇ ਹੀ ਮੁੱਕ ਰਿਹਾ ਜੀ। ਬਿਲਕੁਲ। ਤੇ ਉਸ ਰਾਹ ਦੇ ਉੱਤੇ ਫਿਰ ਪੰਜਾਬ ਦੇ ਏਜੰਡੇ ਨਹੀਂ ਆਉਂਦੇ। ਸੋ ਕੀ ਬੀਬੀ ਜਗੀਰ ਕੌਰ ਪੰਜਾਬ ਦੇ ਏਜੰਡਿਆਂ ਤੇ ਲਿਆਉਣਾ ਚਾਹੁੰਦੀ ਹੈ? ਕੀ ਬੀਬੀ ਜਗੀਰ ਕੌਰ ਪੰਥਕ ਏਜੰਡਿਆਂ ਤੇ ਲਿਆਉਣਾ ਚਾਹੁੰਦੀ ਹੈ? ਕੀ ਪੰਜਾਬ ਦੇ ਮਸਲਿਆਂ ਦੇ ਆਧਾਰ ਤੇ ਲੜਨਾ ਚਾਹੁੰਦੀ ਹੈ? ਕੀ ਪੰਥਕ ਮਸਲਿਆਂ ਦੇ ਆਧਾਰ ਤੇ ਬੀਬੀ ਲੜਨਾ ਚਾਹੁੰਦੀ ਹੈ? ਅਜੇ ਸਾਰਾ ਏਜੰਡੇ ਸਪਸ਼ਟ ਹੋਣਾ ਬਾਕੀ ਨੇ ਜੀ। ਸੋ ਇਸ ਲਈ, ਔਰ ਦੂਜੀ ਗੱਲ, ਅਕਾਲੀ ਦਲ ਦਾ ਇਹ ਮਸਲਾ ਸ਼ੁਰੂ ਤੋਂ ਰਿਹਾ ਕਿ ਉਹ ਮਸਲੇ ਨੂੰ, ਛੋਟੇ ਮਸਲੇ ਨੂੰ ਵੀ ਬਹੁਤ ਵੱਡਾ ਬਣਾ ਬੈਠਦੇ ਨੇ, ਖਾਸ ਕਰਕੇ ਆ ਰਾਜਨੀਤਿਕ ਅਹੁਦਿਆਂ ਦੇ ਮਸਲਿਆਂ ਨੂੰ ਲੈ ਕੇ, ਕਮੇਟੀਆਂ ਨੂੰ ਲੈ ਕੇ, ਵੰਡ ਵੰਡੀ ਨੂੰ ਲੈ ਕੇ। ਜਾਂ ਤਾਂ ਉਹਨਾਂ ਕੋਲ ਇੱਕੋ ਤਰੀਕਾ ਲੈ ਦੇ ਕੇ ਕਿ ਠੀਕ ਹੈ ਜੀ, ਮੀਟਿੰਗ 'ਚ ਜਾਂਦੇ ਨੇ, ਲੰਗਰ ਪਾਣੀ ਛਕਿਆ ਤੇ ਹੱਥ ਵੜਾ ਕੇ ਆ ਜਾਂਦੇ ਨੇ, ਪ੍ਰਧਾਨ ਜੀ ਨੂੰ ਸੌਂਪੇ ਜੀ ਸਾਰੇ ਅਧਿਕਾਰ, ਫਿਰ ਬਾਅਦ ਚੋਂ ਰੋਂਦੇ ਵੀ ਨੇ ਜੀ, ਸਾਡਾ ਨਿਆਣਾ ਰਹਿ ਗਿਆ, ਸਾਡਾ ਮੁੰਡਾ ਰਹਿ ਗਿਆ ਜੀ, ਸਾਡਾ ਬੰਦਾ ਰਹਿ ਗਿਆ ਜੀ, ਮੈਂ ਆਪ ਰਹਿ ਗਿਆ ਜੀ। ਸੋ ਫਿਰ ਜੇ ਤੁਸੀਂ ਨੁਮਾਇੰਦੇ ਹੋ ਤਾਂ ਬੈਠ ਕੇ ਨਿੱਠ ਕੇ ਚਰਚਾ ਕਰ ਲਓ ਜੀ ਜੀ। ਤੇ ਹੈ ਤਾਂ ਉਸੇ ਅਕਾਲੀ ਦਲ ਚੋਂ ਨਿਕਲੇ ਹੋਏ ਨੇ ਨਾ, ਬਾਦਲਾਂ ਦੇ ਮੂਹਰੇ ਉਹ ਬੈਠ ਕੇ ਉੱਠੇ ਹੋਏ ਨੇ ਸਾਰੇ। ਸੋ ਇਸ ਲਈ ਉਹ ਤਰੀਕਾ ਇੱਥੇ ਵੀ ਹੋਇਆ, ਕਿਉਂ ਅਸੀਂ ਇਕੱਠੇ ਤੁਰਾਂਗੇ ਜੀ, ਪਰ ਅਜੇ ਇਕੱਠੇ ਤੁਰਾਂਗੇ ਕਿਵੇਂ, ਉਹ ਰਸਤਾ ਤੈਅ ਕਰਨਾ ਜੀ। ਸੋ ਇਸ ਲਈ ਆਉਂਦੇ ਸਮੇਂ 'ਚ ਇਹ ਗੱਲ ਤਣ ਪੱਤਣ ਲੱਗਣ ਦੀ ਉਮੀਦ ਬਹੁਤ ਹੈ, ਤੇ ਕਹਾਣੀ ਉੱਥੇ ਹੀ ਖੜੀ ਆ ਕਿ ਬੀਬੀ ਜਗੀਰ ਕੌਰ ਦੇ ਹੱਥ ਹੀ ਅਕਾਲੀ ਦਲ ਦੀ ਕਮਾਨ ਹੋਏਗੀ। ਹੁਣ ਉਹ ਅਕਾਲੀ ਦਲ ਸੰਯੁਕਤ ਅਕਾਲੀ ਦਲ ਹੋਏਗਾ ਜਾਂ ਕੌਮੀ ਅਕਾਲੀ ਦਲ ਹੋਏਗਾ ਜਾਂ ਕੋਈ ਹੋਰ ਨਾ ਹੋਏਗਾ, ਇਹ ਆਉਣ ਵਾਲੇ ਦਿਨਾਂ 'ਚ ਸਪਸ਼ਟ ਹੋਏਗਾ, ਪਰ ਅਜੇ ਇਹਨੂੰ ਵਕਤ ਲੱਗ ਸਕਦਾ ਹੈ। ਤੇ ਕਿਤੇ ਨਾ ਕਿਤੇ ਬੀਜੇਪੀ ਇਸ ਮਸਲੇ ਤੇ ਬਹੁਤ ਗੌਰ ਨਾਲ ਬਾਚ ਰਹੀ ਆ, ਕਿਉਂਕਿ ਅਕਾਲੀ ਦਲ ਮੁੜ ਕੇ NDA 'ਚ ਸ਼ਾਮਲ ਹੋਣਾ ਚਾਹੁੰਦਾ ਹੈ ਜੀ ਜੀ। ਬਾਦਲ ਪਰਿਵਾਰ ਮੁੜ ਕੇ ਅਕਾਲੀ ਦਲ 'ਚ, ਦੱਸਣ ਵਾਲੇ ਇਹ ਵੀ ਦੱਸਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਨੇ ਨਰਿੰਦਰ ਮੋਦੀ ਨੂੰ 2 ਸੁਨੇਹੇ ਪਹੁੰਚਾਏ ਨੇ ਜੀ ਜੀ। ਰੌਲਾ ਇਹ ਵੀ ਹੈ ਨਾ ਸ਼ਰਮਾ ਜੀ, ਕੀ ਚੱਕਰ ਇਹ ਹੈ ਵੀ ਜੇ ਤਾਂ ਪੰਥਕ ਸਿਆਸਤ ਵੱਲ ਨੂੰ ਵੇਖਦੇ ਆ ਤਾਂ ਬੀਬੀ ਜੀ ਬਿਨਾਂ ਨਹੀਂ ਸਰਦਾ, ਤੇ ਜੇ ਦਿੱਲੀ ਦਰਬਾਰ ਕੰਨੀ ਵੇਖਦੇ ਤਾਂ ਢੀਂਡਸਿਆਂ ਬਿਨਾਂ ਨਹੀਂ ਸਰਦਾ। ਬਿਲਕੁਲ। 605 ਦੇ ਚੁਰਾਹੇ ਤੇ ਖੜੇ ਹੁਣ ਕਰਨ ਕੀ। ਆਪਾਂ ਖਬਰ ਦੇ ਵੱਲ ਵਧੀਆ ਸ਼ਰਮਾ ਜੀ ਤੇ ਗੱਲ ਕਰੀਏ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਮਾਨ ਸਾਹਿਬ ਨੇ ਕਿਹਾ ਸੀਗਾ, ਕਹਿੰਦੇ 21 ਫਰਵਰੀ 2023 ਤੱਕ ਸਾਰੇ ਅਦਾਰਿਆਂ ਤੇ ਦੁਕਾਨਾਂ ਦੇ ਬੋਰਡਾਂ ਨੂੰ ਪੰਜਾਬੀ ਭਾਸ਼ਾ 'ਚ ਲਿਖਣਾ ਲਾਜ਼ਮੀ ਕਰਾਂਗੇ,
ਤੇ ਇਹਨਾਂ ਹੁਕਮਾਂ ਦੀ ਜਿਹੜੀ ਪਾਲਣਾ ਨਾ ਕਰੂਗਾ ਉਹਨੂੰ ਜੁਰਮਾਨਾ ਲਾਵਾਂਗੇ। ਤੇ ਇਹਨਾਂ ਦਾ ਇੱਕ MLA ਆ, ਬਹੁਤ ਚੰਗੀ ਗੱਲ ਆ, ਰਮਨ ਅਰੋੜਾ, ਉਹਨਾਂ ਨੇ ਤਾਂ ਆਪਣੀ ਲੈਟਰ ਪੈਡ ਪੰਜਾਬੀ 'ਚ ਛਪਵਾਈ, ਔਰ ਮੈਂ ਕਹਿਣਾ ਕਿ 92 ਦੇ 92 ਨੂੰ ਛਪਵਾਉਣੀ ਚਾਹੀਦੀ ਹੈ। ਪਰ ਰੌਲਾ ਇਹ ਹੈ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀ ਵੀ ਜਿਹੜਾ ਇਹਦੀ ਪਾਲਣਾ ਨਹੀਂ ਕਰੂਗਾ ਉਹਨੂੰ ਲਾਵਾਂਗੇ ਅਸੀਂ ਜੁਰਮਾਨਾ, ਕਿ ਮੁੱਖ ਮੰਤਰੀ ਸਾਹਿਬ ਆਪਦੇ ਦਫ਼ਤਰ ਨੂੰ ਜੁਰਮਾਨਾ ਲਾਉਣਗੇ? ਕਿਉਂਕਿ ਸੁਣਨ ਦੇ ਵਿੱਚ ਤਾਂ ਇਹ ਵੀ ਆ ਰਿਹਾ ਕਿ ਪੰਜਾਬ ਸਰਕਾਰ ਦੇ ਦਫ਼ਤਰਾਂ ਦੇ ਵਿੱਚ ਮਾਂ ਬੋਲੀ ਨੂੰ ਥਾਂ ਨਹੀਂ ਮਿਲ ਰਹੀ। ਪ੍ਰਵੀਨ ਜੀ, ਪਿਛਲੇ ਦਿਨੀ ਮੀਤਹਿਰ ਸਾਹਿਬ ਨੇ ਪੰਜਾਬੀ 'ਚ ਲੱਗੇ ਹੋਏ ਤਖਤੀਆਂ ਵਾਲੀ ਇੱਕ ਦੁਕਾਨ ਦਾ ਉਦਘਾਟਨ ਕੀਤਾ ਕਿ ਦੇਖੋ ਜੀ ਬੋਰਡ ਪੰਜਾਬੀ 'ਚ ਲੱਗਣ ਲੱਗ ਗਏ ਤੇ ਮੈਂ ਉਦਘਾਟਨ ਕਰਨਾ। ਉੱਪਰ ਮੋਟਾ ਕਰਕੇ ਲਿਖਿਆ ਹੋਇਆ ਸੀਗਾ, ਹੁਣ ਮੈਂ ਪੂਰਾ ਨਾ ਕਿਉਂ ਕਿਸੇ ਦੇ ਬ੍ਰਾਂਡ ਦੀ ਮਸ਼ਹੂਰੀ ਕਰੀਏ, ਹੈ ਨਾ। ਤੇ ਉਹ ਅਖੀਰ 'ਚ ਉਹਦੇ ਮਤਲਬ ਸਵੀਟਸ ਆਉਂਦਾ ਜੀ ਜੀ, ਉਹ ਜਿਹੜੇ ਮੁਰਲੇ 2 ਅੱਖਰ ਨੇ ਉਹ ਵੀ ਅੰਗਰੇਜ਼ੀ ਦੇ ਨੇ ਪਰ ਲਿਖੇ ਹੋਏ ਪੰਜਾਬੀ 'ਚ ਨੇ। ਹਾਂਜੀ, ਤੇ ਸਵੀਟਸ ਉਹ ਵੀ ਅੰਗਰੇਜ਼ੀ ਦਾ ਹੋਰ। ਸੋ ਜਾਂ ਤਾਂ ਲਿਖੋ ਕਿ ਭੋਲੇ ਦੇ ਹਲਵਾਈ ਦੀ ਹੱਟੀ, ਜੀ, ਮਤਲਬ ਹੈ ਨਾ, ਮਤਲਬ ਇਸ ਲਈ ਉਹਦਾ ਉਦਘਾਟਨ ਕਰਕੇ ਵੀ ਉਹ ਖਬਰਾਂ ਲੱਗਦੀਆਂ ਨੇ ਕਿ ਦੇਖੋ ਜੀ ਲਓ ਜੀ ਅਸਾਂ ਪੰਜਾਬੀ ਕਰਾਤੀ। ਸੋ ਅਨੁਵਾਦ ਨਹੀਂ ਕਰਨਾ ਬਿਲਕੁਲ ਸਹੀ ਹੈ। ਇਹ ਵੀ ਇੱਕ ਲੜਾਈ ਆ ਨਾ ਕਿ ਪੰਜਾਬੀ ਵਿਸ਼ਾ ਪੜਾਉਣਾ ਕਿ ਪੰਜਾਬੀ ਮਾਧਿਅਮ ਪੜਾਉਣਾ। ਸਵਾਲ ਮਾਧਿਅਮ ਦਾ ਹੈ। ਜੀ ਜੀ। ਸੋ ਇਸ ਨੂੰ ਲੈ ਕੇ ਸਰਕਾਰ ਨੂੰ ਸਮਝਣਾ ਪੈਣਾ ਕੀ ਇਹ ਹੁਕਮ ਸਿਰਫ ਆਮ ਲੋਕਾਂ ਲਈ ਨੇ, ਕੀ ਇਹ ਹੁਕਮ ਸਿਰਫ ਦੁਕਾਨਦਾਰਾਂ ਲਈ ਨੇ। ਬੇਸ਼ੱਕ ਲੋਕਾਂ ਨੂੰ ਵੀ ਸਮਝਣਾ ਚਾਹੀਦਾ। ਆਪਾਂ ਲੰਮੇ ਸਮੇਂ ਤੋਂ ਗੱਲ ਕਰਦੇ ਹਾਂ ਕਿ ਦੁਕਾਨਾਂ ਵਾਲਿਆਂ ਨੂੰ ਪਤਾ ਨਹੀਂ ਕਿਉਂ ਨਹੀਂ ਸਮਝ ਆਉਂਦੀ, ਵਿਆਹਾਂ ਦੇ ਕਾਰਡ ਛਪਾਉਣ ਵਾਲਿਆਂ ਨੂੰ ਪਤਾ ਨਹੀਂ ਕਿਉਂ ਨਹੀਂ ਸਮਝ ਆਉਂਦੀ ਹੈ ਕਿ ਭਾਈ ਅਸੀਂ ਕਿਉਂ ਛਪਾਉਂਦੇ ਆ ਅੰਗਰੇਜ਼ੀ ਦੇ ਵਿੱਚ। ਸਾਡੇ ਵਿਆਹਾਂ ਤੇ ਕਿਹੜੇ ਅੰਗਰੇਜ਼ਾਂ ਨੇ ਆਉਣਾ, ਜਾਂ ਜਿਹਨਾਂ ਨੂੰ ਅਸੀਂ ਭੋਗਾਂ ਤੇ ਸੱਦਦੇ ਹਾਂ ਕਿਹੜੇ ਅੰਗਰੇਜ਼ਾਂ ਨੂੰ ਸੱਦਣਾ? ਕਿਉਂ ਨਹੀਂ ਅਸੀਂ ਆਪਣੀ ਬੋਲੀ 'ਚ ਛਪਾਉਂਦੇ? ਜੀ, ਇਸ ਲਈ ਹੁਣ ਪੰਜਾਬ ਸਰਕਾਰ ਨੇ 21 ਫਰਵਰੀ ਤੱਕ ਦਾ ਸਮਾਂ ਦਿੱਤਾ ਕਿ ਸਾਰੇ ਅਦਾਰਿਆਂ ਦੇ ਬੋਰਡ, ਸਾਰੇ ਅਦਾਰਿਆਂ 'ਚ ਕੰਮਕਾਜ, ਤੇ ਇਹਦਾ ਮੁੱਢ ਕਿੱਥੋਂ ਵੱਜਣਾ ਜੀ? ਇਹ ਮੁੱਖ ਮੰਤਰੀ ਸਾਹਿਬ ਤੋਂ ਵੱਜਣਾ। ਜੀ ਜੀ, ਮੁੱਖ ਮੰਤਰੀ ਸਾਹਿਬ ਕਹਿਣ ਕਿ ਭਾਈ ਮੈਂ ਨਹੀਂ ਕਰਦਾ ਸਾਈਨ, ਪਹਿਲਾਂ ਪੰਜਾਬੀ 'ਚ ਲਿਓ। ਬਿਲਕੁਲ। ਕੋਈ ਚਿੱਠੀ ਪੱਤਰ ਤੁਸੀਂ ਕਿਸੇ ਹੋਰ ਸੂਬੇ ਦੇ ਮੁੱਖ ਮੰਤਰੀ ਨੂੰ ਭੇਜਣਾ ਹੈ, ਤੁਸੀਂ ਕੇਂਦਰ ਨੂੰ ਭੇਜਣਾ ਹੈ, ਜਿਨ੍ਹਾਂ ਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ, ਉਹਨਾਂ ਨੂੰ ਉਲਥਾ ਕਰਕੇ ਥੱਲੇ ਲਾ ਦਿਓ 2 ਕਾਪੀਆਂ ਹੋਰ ਨਾਲ। ਪਰ ਉੱਪਰ ਤਾਂ ਤੁਹਾਡੀ ਪੰਜਾਬੀ ਤੋਂ ਹੀ ਪਤਾ ਲੱਗੇ ਨਾ ਕਿ ਪੰਜਾਬ ਤੋਂ ਚਿੱਠੀ ਆਈ ਹੈ। ਜੀ ਜੀ, ਉੱਥੇ ਲਾਓ ਅਨੁਵਾਦ ਕਰਕੇ। ਅਜੇ ਵੀ ਹੁੰਦਾ ਕੀ ਹੈ ਕਿ ਕੋਈ ਵੀ ਫੈਸਲਾ, ਕੋਈ ਵੀ ਪ੍ਰੈਸ ਨੋਟ, ਕੋਈ ਵੀ ਨੋਟੀਫਿਕੇਸ਼ਨ, ਚਾਹੇ ਅਧਿਕਾਰੀ ਨੇ, ਚਾਹੇ ਇਹਨਾਂ ਦੇ ਮੁਲਾਜ਼ਮ ਨੇ, ਚਾਹੇ ਵਿਭਾਗਾਂ ਦੇ ਤੈਨਾਤ ਵੱਖੋ-ਵੱਖ ਟੀਮਾਂ ਨੇ, ਪਹਿਲਾਂ ਅੰਗਰੇਜ਼ੀ 'ਚ ਬਣਾਉਂਦੇ ਨੇ। ਠੀਕ ਹੈ। ਫਿਰ ਉਹਦਾ ਅਨੁਵਾਦ ਹਿੰਦੀ ਤੇ ਪੰਜਾਬੀ 'ਚ ਕਰਦੇ ਨੇ। ਹੋਣਾ ਇਹ ਚਾਹੀਦਾ ਕਿ ਹਰ ਕੁਝ ਪਹਿਲਾਂ ਪੰਜਾਬੀ 'ਚ ਲਿਖੋ, ਜੀ ਜੀ, ਫਿਰ ਉਹਦਾ ਅਨੁਵਾਦ ਹਿੰਦੀ ਤੇ ਅੰਗਰੇਜ਼ੀ 'ਚ ਕਰੋ। ਹੁਣ ਮੈਂ ਸੁਣ ਰਿਹਾ ਸੀ ਕਪਿਲ ਸ਼ਰਮਾ ਦੇ ਸ਼ੋਅ ਦੇ ਵਿੱਚ, ਉਹ ਜੱਸੀ ਸਿੰਗਰ ਹੈ ਨਾ। ਹਾਂਜੀ ਹਾਂਜੀ। ਉਹ ਕਹਿੰਦਾ ਜੀ ਮਤਲਬ ਕਿ ਸਾਡੇ ਨਾਲ ਕਿਤੇ ਜੇ ਅੰਗਰੇਜ਼ੀ 'ਚ ਕਿਤੇ ਕੋਈ ਗੱਲਬਾਤ ਹੁੰਦੀ ਆ ਤਾਂ ਅਸੀਂ ਆਪਣਾ ਜਵਾਬ ਪਹਿਲਾਂ ਅੰਦਰ ਪੰਜਾਬੀ 'ਚ ਬੋਲ ਕੇ ਦੇਖਦੇ ਹਾਂ, ਕਹਿੰਦਾ ਫਿਰ ਉਹਦਾ ਅੰਗਰੇਜ਼ੀ 'ਚ ਅਨੁਵਾਦ ਕਰਦੇ ਹਾਂ। ਸੋ ਇਸ ਲਈ ਇਹ ਸਰਕਾਰੀ ਦਫ਼ਤਰਾਂ ਦੇ ਅੰਦਰ ਅੱਜ ਵੀ ਮੁੱਖ ਮੰਤਰੀ ਦੇ ਦਫ਼ਤਰ ਤੇ ਬਾਕੀ ਵਿਭਾਗਾਂ 'ਚ ਚਿੱਠੀਆਂ ਦਾ ਆਦਾਨ ਪ੍ਰਦਾਨ, ਹੁਕਮਾਂ ਦਾ ਆਦਾਨ ਪ੍ਰਦਾਨ, ਸਾਰੀ ਗੱਲਬਾਤ ਅੰਗਰੇਜ਼ੀ 'ਚ ਹੋ ਰਹੀ ਆ ਜੀ। ਤੇ ਪਹਿਲਾਂ ਉਸ ਦੇ ਉੱਤੇ ਅਮਲ ਕਰਨਾ ਪੈਣਾ। ਆਪਾਂ ਉਹ ਸਕੂਲਾਂ ਵਾਲਾ ਕੀਤਾ ਸੀਗਾ ਜਦੋਂ ਇਹਨਾਂ ਨੇ ਮੀਟਿੰਗਾਂ ਕੀਤੀਆਂ ਮਾਪਿਆਂ ਦੀ ਮਿਲਣੀਆਂ, ਉੱਥੇ ਬੋਰਡ ਅੰਗਰੇਜ਼ੀ 'ਚ ਬੱਚਿਆਂ ਦੇ ਕੋਟਾਂ ਕੱਪੜਿਆਂ ਦੇ ਉੱਤੇ, ਵਰਦੀਆਂ ਦੇ ਉੱਤੇ ਸਟੀਕਰ ਅੰਗਰੇਜ਼ੀ ਵਾਲੇ। ਸੋ ਇਹ ਮਤਲਬ ਕਿ ਇਹ ਮਾਨਸਿਕਤਾ ਹੈ। ਤੁਸੀਂ ਭਗਵੰਤ ਮਾਨ ਤਾਂ ਆਪ ਕਹਿੰਦੇ ਹੁੰਦੇ ਸੀ ਕਿ ਗੁਲਾਮ ਬਣ ਗਏ ਜੀ ਅਸੀਂ ਪੈਸੇ ਲਾ ਕੇ ਉੱਥੇ ਜਾਂਦੇ ਹਾਂ ਜੀ ਬਾਹਰਲੇ ਮੁਲਕਾਂ 'ਚ, ਉਹਨਾਂ ਕੋਲ ਕਹਿੰਦੇ ਹੁੰਦੇ ਸੀ। ਤੇ ਫਿਰ ਮਾਨ ਸਾਹਿਬ ਹੋਣਾ ਹੀ ਕਿਉਂ? ਸੋ ਉਹ ਹੂਟਰ ਵਾਲੀ ਗੱਡੀਆਂ ਵਾਲੀ ਵੀਡੀਓ ਹੁਣ ਕਿੰਨੀ ਵਾਇਰਲ ਹੋ ਰਹੀ ਹੈ ਕਿ ਉਹ ਲੰਘਦੀਆਂ ਨੇ ਜੀ ਗੱਡੀਆਂ, ਹੂਟਰ ਮਾਰ ਕੇ ਗਾਲਾਂ ਕੱਢਦੀਆਂ ਜਾਂਦੀਆਂ ਨੇ, ਤੇ ਹੁਣ ਆਪਣਾ ਕਾਫਲਾ ਉਵੇਂ ਹੀ ਜਾਂਦਾ ਜੀ। ਸੋ ਇਸ ਲਈ ਕਹਿਣੀ ਤੇ ਕਰਨੀ 'ਚ ਤੁਹਾਡੇ ਜੇਕਰ ਫਰਕ ਹੈ, ਇਹਦਾ ਮਤਲਬ ਤੁਸੀਂ ਚਾਹੁੰਦੇ ਸੀ ਕਿ ਬਸ ਮੈਨੂੰ ਇੱਕ ਵਾਰ ਦਾ ਲੱਗੇ, ਮੈਂ ਵੀ ਇਹਨਾਂ ਵਾਂਗ ਜਹਾਜ਼ਾਂ 'ਚ ਉੱਡਾਂ, ਮੈਂ ਵੀ ਇਹਨਾਂ ਵਾਂਗ ਹੂਟਰ ਮਾਰਦੀਆਂ ਗੱਡੀਆਂ 'ਚ ਜਾਵਾਂ, ਮੇਰੇ ਮਗਰ ਵੀ ਅੱਗ ਬੁਝਾਊ ਗੱਡੀ ਵੀ ਜਾਂਦੀ ਹੋਵੇ, ਐਂਬੂਲੈਂਸ ਵੀ ਜਾਂਦੀ ਹੋਵੇ। ਸੋ ਇਹ ਫਿਰ ਸੋ ਇਸ ਲਈ ਅਜੇ ਸਰਕਾਰ ਕਰਦੀ ਕੁਝ ਨਜ਼ਰ ਨਹੀਂ ਆ ਰਹੀ ਜੀ। ਬੇਸ਼ੱਕ ਮਤਲਬ ਕਿ ਇੱਕ ਸਾਥੀ ਪੱਤਰਕਾਰੀ ਖੇਤਰ 'ਚੋਂ ਨਿਕਲ ਕੇ ਗਏ, ਮਨਜੀਤ ਸਿੱਧੂ ਹੋਰੀ ਲਗਾਤਾਰ ਨਾਲ ਸੀਗੇ। ਕੱਲ ਉਹਨਾਂ ਨੂੰ OSD ਲੋਕ ਸੰਪਰਕ ਲਾਇਆ, ਜਿਹੜੀ
ਮੀਡੀਆ ਖੇਤਰ ਦੇ ਵਿੱਚ ਚੰਗੀ ਸ਼ਲਾਘਾ ਹੋ ਰਹੀ ਕਿ ਚਲੋ ਇੱਕ ਸਹੀ ਬੰਦੇ ਨੂੰ ਤਾਂ ਲਾਇਆ ਘੱਟੋ ਘੱਟ, ਪਰ ਕੀ ਉਹਨੂੰ ਕੰਮ ਕਰਨ ਦੇਣਗੇ ਕਿ ਨਹੀਂ ਦੇਣਗੇ, ਅਜੇ ਵੱਖਰਾ ਸਵਾਲ ਖੜਾ ਹੈ। ਵੱਖਰਾ ਸਵਾਲ ਹੈ, ਬਿਲਕੁਲ ਸਹੀ ਹੈ ਤੁਹਾਡੀ ਗੱਲ। ਤੇ ਜਾਂਦੇ ਜਾਂਦੇ ਗੱਲ ਕਰੀਏ ਸ਼ਰਮਾ ਜੀ ਪਾਕਿਸਤਾਨ ਦੀ ਆਰਥਿਕਤਾ ਬਾਰੇ, ਉੱਥੋਂ ਦੇ ਜੋ ਆਰਥਿਕ ਤੌਰ ਤੇ ਹਾਲਾਤ ਨੇ, ਉਹਨਾਂ ਬਾਰੇ ਤਰ੍ਹਾਂ ਤਰ੍ਹਾਂ ਦੀ ਆਪਾਂ ਚਰਚਾ ਮੀਡੀਆ ਅਦਾਰਿਆਂ ਦੇ ਵਿੱਚ ਸੁਣਦੇ ਹਾਂ। ਪਾਕਿਸਤਾਨ ਦੇ ਵਿੱਚ ਮਹਿੰਗਾਈ ਨੇ ਲੋਕਾਂ ਦਾ ਕਚੂਮਰ ਕੱਢਿਆ ਹੋਇਆ। ਰਹਿੰਦੀ ਖੂੰਹਦੀ ਕਸਰ ਉੱਥੋਂ ਦੀ ਜਿਹੜੀ ਸਿਆਸੀ ਅਸਥਿਰਤਾ ਹੈ, ਤੇ ਨਾਲ ਨਾਲ ਜਿਹੜੇ ਹੜ੍ਹ ਆਏ ਸੀ ਪਾਕਿਸਤਾਨ ਦੇ ਵਿੱਚ, ਉਹਨਾਂ ਨੇ ਉਹਨਾਂ ਹਾਲਾਤਾਂ ਨੂੰ ਸਗੋਂ ਹੋਰ ਵੀ ਜ਼ਿਆਦਾ ਪ੍ਰਬਲ ਕਰ ਦਿੱਤਾ, ਆਰਥਿਕ ਹਾਲਾਤਾਂ ਨੂੰ ਵੱਡੀ ਢਾਹ ਲਾਈ ਹੈ। ਪਰ ਕੀ ਜਿਹੜੀ ਸੋਸ਼ਲ ਮੀਡੀਆ ਤੇ ਗੱਲਾਂ ਚੱਲ ਰਹੀਆਂ ਨੇ, ਖਾਸ ਕਰਕੇ ਇਹ ਗੱਲ ਕਿ ਉੱਥੇ ਆਟਾ ਹੈ ਨਹੀਂ, ਕੀ ਸਵਾਲ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਆਟਾ ਮੁੱਕ ਗਿਆ? ਕੀ ਇਹ ਗੱਲ ਸੱਚ ਹੈ? ਪ੍ਰਵੀਨ ਜੀ, ਅਸਲ 'ਚ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਕਿ ਇੱਕ ਜੀ। ਟਰੱਕ ਆਟਾ ਵੰਡਣ ਆਉਂਦਾ, ਜਿਹੜਾ ਸਬਸਿਡੀ ਆਟਾ ਹੁੰਦਾ, ਜਿਹੜਾ ਗਰੀਬ ਪਰਿਵਾਰਾਂ ਨੂੰ ਜਾਂ ਉਹਨਾਂ ਨੂੰ ਮਿਲਦਾ, ਜਿਵੇਂ ਹੈ ਨਾ ਰਾਸ਼ਨ। ਸੋ ਉਹ ਜਦੋਂ ਵੰਡਣ ਆਉਂਦਾ, ਉਹਦੇ ਪਿੱਛੇ ਲੋਕ ਜਿਵੇਂ ਭੱਜਦੇ ਨੇ, ਖੋਹ ਹੁੰਦੀ ਹੈ, ਲੁੱਟਮਾਰ ਹੁੰਦੀ ਹੈ, ਧੱਕਾ ਮੁੱਕੀ ਹੁੰਦੀ ਹੈ, ਤੇ ਉਹ ਤੋਂ ਬਾਅਦ ਇਹ ਅੰਕੜੇ ਸਾਹਮਣੇ ਆਉਂਦੇ ਨੇ ਕਿ ਪਾਕਿਸਤਾਨ 'ਚ 200 ਰੁਪਏ ਕਿਲੋ ਆਟਾ ਮਿਲ ਰਿਹਾ, ਤੇ ਜੀ। ਜਿਹੜਾ ਸਬਸਿਡੀ ਵਾਲਾ ਆਟਾ ਉਹ ਵੀ 65 ਰੁਪਏ ਕਿਲੋ ਦੇ ਹਿਸਾਬ ਨਾਲ ਸਰਕਾਰ ਦਿੰਦੀ ਹੈ। ਠੀਕ ਹੈ। ਮਤਲਬ ਆਪਣੇ ਵੱਲੋਂ ਸਸਤਾ ਦਿੰਦੀ ਹੈ, ਦੇਖੋ 65 ਰੁਪਏ ਕਿਲੋ ਵੀ। ਸੋ ਹੂੰ। ਇਹ ਸਥਿਤੀ ਦੇ ਕਾਰਨ ਅਸਲ ਦੇ ਵਿੱਚ ਕੀ ਹੈ ਕਿ ਸਿੱਧੂ, ਖੈਬਰ ਪਖਤਾ ਹੈ ਨਾ, ਉੱਥੇ ਸਾਰਾ ਬਲੋਚਿਸਤਾਨ, ਇਹ ਸਾਰੇ ਇਲਾਕਿਆਂ ਦੇ ਵਿੱਚ ਹਾਂਜੀ। ਮਤਲਬ ਕਿ 200 ਰੁਪਏ ਕਿਲੋ ਨੂੰ ਆਟਾ ਵਿਕ ਰਿਹਾ, ਹੂੰ। ਤੇ ਉਧਰ ਮਤਲਬ ਇਹ ਤੱਥ ਸਾਹਮਣੇ ਆ ਰਹੇ ਨੇ ਕਿ 3 ਹਫ਼ਤਿਆਂ ਦਾ ਹੀ ਪੈਸਾ ਬਚਿਆ ਜੀ ਪਾਕਿਸਤਾਨ ਕੋਲ। ਜੀ, ਸੁਣ ਰਹੇ ਪਾਕਿਸਤਾਨ ਦੀ ਸਥਿਤੀ ਬਹੁਤ ਬਹੁਤ ਪਤਲੀ ਹੈ। ਪਰ ਹਾਂ। ਹੁੰਦਾ ਕੀ ਹੈ ਕਿ ਜਦੋਂ ਤੁਹਾਡੇ ਸਾਹਮਣੇ ਇੱਕ ਵੀਡੀਓ ਆਉਂਦੀ ਹੈ ਨਾ, ਹੂੰ, 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 ਹੂੰ। ਇੱਕ ਤਸਵੀਰ ਆਉਂਦੀ ਹੈ, ਤਾਂ ਤੁਹਾਨੂੰ ਐਂ ਲੱਗਦਾ ਕਿ ਲੈ ਵੀ ਸਾਰੇ ਪਾਕਿਸਤਾਨ 'ਚ ਐਂ ਹੀ ਹੋ ਰਿਹਾ ਹੁਣ। ਜੀ। ਸਾਰੇ ਕਿਤੇ ਬਸ ਐਂ ਹੀ ਲੋਕ ਆਟੇ ਲਈ ਭੱਜੇ ਫਿਰਦੇ ਨੇ, ਦੁਕਾਨਾਂ ਲੁੱਟ ਰਹੇ ਨੇ, ਟਰੱਕ ਲੁੱਟ ਰਹੇ ਨੇ। ਸੋ ਉਹ ਇੱਕ ਮਾਨਸਿਕ ਇੱਕ ਤਸਵੀਰ ਬਣਦੀ ਹੈ। ਹੂੰ, ਹੂੰ। ਤੇ ਉਧਰ ਵੀ ਮੀਡੀਆ ਪੰਜਾਬ ਦੀ ਤਸਵੀਰ, ਸਾਡੇ ਵਾਲੇ ਚੜ੍ਹਦੇ ਪੰਜਾਬ ਦੀ ਤਸਵੀਰ ਵੀ ਖਬਰ ਕਿਹੋ ਜਿਹੀ ਦਿਖਾਉਂਦਾ ਹੋਵੇ। ਜੀ, ਜੀ। 3 ਕਰੋੜ ਦੀ ਆਬਾਦੀ ਹੈ। ਜੀ। 3 ਕਰੋੜ ਦੀ ਆਬਾਦੀ ਦੇ ਵਿੱਚੋਂ ਸਾਡੇ ਚੜ੍ਹਦੇ ਪੰਜਾਬ 'ਚ 1.5 ਕਰੋੜ ਦੀ ਆਬਾਦੀ ਨੀਲੇ ਕਾਰਡਾਂ ਦੇ ਉੱਤੇ ਉਹ ਲੈਂਦੀ ਆ, ਆਟਾ ਦਾਲ ਸਕੀਮ ਵਾਲੀ। ਠੀਕ ਹੈ। ਅੱਧੀ ਆਬਾਦੀ ਅਸੀਂ ਸਬਸਿਡੀ ਦੇ ਸਹਾਰੇ ਆ ਸਾਡੀ। ਹੂੰ, ਸੋ ਹੂੰ। ਕੀ ਪੰਜਾਬ ਸੱਚਮੁੱਚ ਇਸ ਸਥਿਤੀ 'ਚ ਆ? ਹੂੰ। ਜੇ ਜੀ। ਇਸ ਸਥਿਤੀ 'ਚ ਆ, ਫਿਰ ਸਰਕਾਰਾਂ ਨੂੰ ਪੁੱਛੋ ਕਿ ਫਿਰ ਤੁਹਾਨੂੰ ਵੋਟਾਂ ਕਾਹਦੇ ਲਈ ਪਾਉਂਦੇ ਆ ਭਾਈ? ਜੀ, ਸਹੀ ਹੈ। ਤੇ ਆ ਕੇਂਦਰ ਸਰਕਾਰ ਲਗਾਤਾਰ ਵਧਾ ਰਹੀ ਹੈ ਕਿ ਹਾਂਜੀ ਅਸੀਂ ਇੰਨਾ ਅਨਾਜ ਮੁਫਤ ਗਰੀਬਾਂ ਨੂੰ। ਉਹ ਕੀ ਸੱਚਮੁੱਚ ਗਰੀਬਾਂ ਨੂੰ ਵੰਡਣ ਦੀ ਕਵਾਇਦ ਹੈ, ਜਾਂ ਉਹ ਵੋਟਾਂ ਪੱਕੀਆਂ ਕਰਨ ਦੀ ਕਵਾਇਦ ਹੈ? ਪਰ ਇਹਨੂੰ ਜੇਕਰ ਦੂਆ ਮੁਲਕ ਕੱਲ ਨੂੰ ਤੁਹਾਡਾ ਬਣਾ ਕੇ ਦਿਖਾਵੇ, ਦੇਖੋ ਜੀ ਭਾਰਤ ਦੇ ਵਿੱਚ ਤਾਂ ਇੰਨੀ ਆਬਾਦੀ ਤਾਂ ਸਰਕਾਰ ਦੇ ਸਾਰੇ ਆ, ਉੱਥੇ ਤਾਂ ਆਟਾ ਵੀ ਨਹੀਂ ਮਿਲਦਾ ਖਾਣ ਨੂੰ। ਹੂੰ। ਸੋ ਇਸ ਪਹਿਲੂ ਨੂੰ ਸਮਝਣ ਦੀ ਲੋੜ। ਜੀ। ਸੋ ਸਥਿਤੀ ਬਿਲਕੁਲ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਮਾੜੀ ਹੈ ਪਾਕਿਸਤਾਨ ਹੂੰ, ਦੀ, ਹੂੰ। ਔਰ ਹਮੇਸ਼ਾ ਉਹਨੂੰ ਅਮਰੀਕਾ ਵਰਗੇ ਮੁਲਕ ਬਚਾਉਂਦੇ ਵੀ ਰਹੇ ਨੇ, ਜੀ। ਤੇ ਉਹ ਉਸ ਨੂੰ ਹਥਿਆਰਾਂ ਦੀ ਮੰਡੀ ਵਜੋਂ ਵੀ ਆਪਣਾ ਧੰਦਾ ਵੀ ਚਲਾਉਂਦੇ ਰਹੇ ਨੇ। ਸੋ ਇਸ ਲਈ ਇਹ ਇੱਕ ਫਿਕਰਮੰਦੀ ਤਾਂ ਹੈ ਕਿ ਸਾਡਾ ਗਵਾਂਢੀ ਮੁਲਕ ਅੱਜ ਆਟੇ ਕਾਰਨ ਵੀ ਭੁੱਖਾ ਜਾਂ ਔਖਾ ਏ। ਸੋ ਜੇਕਰ ਗਵਾਂਢੀਆਂ ਦੇ ਵਿੱਚ ਸਹਿਜਪਣਾ ਹੋਵੇ, ਚੰਗੀ ਸਾਂਝ ਬਣ ਜਾਵੇ, ਕਿਉਂਕਿ ਜੀ। ਗਵਾਂਢੀ ਨੇ ਗਵਾਂਢੀਓ ਰਹਿਣਾ, ਨਾ ਹੂੰ। ਅਸੀਂ ਛੱਡ ਕੇ ਚਲਾ ਜਾਣਾ ਤੇ ਨਾ ਉਹਨੇ ਛੱਡ ਕੇ ਕਿਤੇ ਚਲੇ ਜਾਣਾ। ਸੋ ਹੂੰ। ਇਸ ਲਈ ਇਹ ਰਸਤੇ ਦੋਹਾਂ ਮੁਲਕਾਂ ਲਈ ਬਹੁਤ ਸੁਖਾਵੇਂ ਨੇ। ਇਸ ਦੇ ਉੱਤੇ ਸਾਡੀਆਂ ਸਰਕਾਰਾਂ ਨੂੰ ਸੋਚਣਾ ਚਾਹੀਦਾ। ਜੇਕਰ ਸਾਡੀਆਂ ਦੋਨੇ ਮੁਲਕਾਂ ਦੀਆਂ ਸਰਕਾਰਾਂ ਆਰਥਿਕਤਾ ਉੱਤੇ ਥੋੜ੍ਹਾ ਜਿਹਾ ਚਿੰਤਨ ਕਰਨ, ਤੇ ਦੋਨੇ ਥਾਵਾਂ ਦੀ ਵਸੋਂ ਸੌਖੀ ਹੋ ਸਕਦੀ। ਬਿਲਕੁਲ। ਸਾਡੀਆਂ ਰੁਲਦੀਆਂ ਸਬਜ਼ੀਆਂ ਉੱਧਰ ਜਾ ਸਕਦੀਆਂ ਨੇ, ਹਾਂ, ਇੱਧਰੋਂ ਮਹਿੰਗੇ ਭਾਅ ਦੇ ਮੇਵੇ ਉੱਧਰੋਂ ਆ ਸਕਦੇ ਨੇ, ਕੁਛ ਅਸੀਂ ਬਿਲਕੁਲ, ਉਹਨਾਂ ਨੂੰ ਵੇਚੀਏ, ਕੁਛ ਉਹ ਸਾਨੂੰ ਵੇਚਣ। ਬਿਲਕੁਲ। ਸੜਕੀ ਵਪਾਰ ਖੁੱਲਣ ਦੀ ਮੰਗ ਸੜਕੀ ਲਗਾਤਾਰ ਵਪਾਰ ਰਹੀ ਆ, ਖੁੱਲੇ। ਜੀ, ਪਰ ਜੀ। ਖੁੱਲੂਗਾ ਹੁਣ, ਅਬਾਨੀਆਂ ਅਡਾਨੀਆਂ ਲਈ ਖੁੱਲੂ। ਜੀ, ਜੀ। ਬਿਲਕੁਲ ਖੁੱਲੂਗਾ, ਇਹਦੇ ਵਿੱਚ ਕੋਈ ਖੁੱਲੂਗਾ। ਦੋ ਰਾਏ ਨਹੀਂ, ਇਹ ਤੁਹਾਡੀ ਗੱਲ 100% ਮੈਂ ਇਹਦੇ ਨਾਲ ਪਰ ਸਹਿਮਤ ਫਿਰ ਹਾਂ। ਤੁਸੀਂ ਉਸ ਸੜਕ ਦੇ ਉੱਤੇ ਆਪਣਾ ਸਾਈਕਲ ਵੀ ਚੜਾ ਨਹੀਂ ਸਕੋਗੇ। ਸਾਈਕਲ ਵੀ ਚੜਾ ਨਹੀਂ ਹਾਂ, ਸਕਦੇ। ਆਪਾਂ ਜੀ। ਸੋਚਦੇ ਹਾਂ ਕਿ ਆਪਾਂ ਟਰੈਲੀਆਂ ਲੈ ਕੇ ਉੱਧਰ ਦੇ ਹਾਂ। ਆਵਾਂਗੇ ਚੀਜ਼ਾਂ, ਨਹੀਂ, ਉਹ ਨਹੀਂ। ਨਹੀਂ ਹੋਣਾ। ਜੀ, ਜੀ। ਤੇ ਦੂਜੀ ਗੱਲ ਸ਼ਰਮਾ ਜੀ ਇਹ ਵੀ ਹੈ ਨਾ ਕਿ ਪਾਕਿਸਤਾਨ ਦੇ ਵਿੱਚ ਲਗਾਤਾਰ ਕੱਟੜਪੰਥੀਆਂ ਦਾ ਦਬਦਬਾ, ਉੱਥੋਂ ਦੇ ਸਿਆਸੀ ਮਾਹੌਲ ਉੱਤੇ, ਤੇ ਉੱਥੋਂ ਦੀ ਫੌਜ ਦਾ ਇੰਟਰਫੇਰੈਂਸ, ਜਾਂ ਉੱਥੋਂ ਦੀ ਫੌਜ ਨੂੰ ਸਿੱਧਾ ਅਖਤਿਆਰਾਤ, ਤੇ ਇੱਥੋਂ ਦੀ ਤੁਹਾਨੂੰ ਪਤਾ ਜਿਹੜੀ ਇਸ ਵੇਲੇ ਸਿਆਸਤ ਚੱਲਦੀ ਹੈ, ਉਹ ਦੋਨੇ ਪੱਖੀ ਹੈ। ਥੋੜ੍ਹਾ ਜਿਹਾ ਉਹਨਾਂ ਨੂੰ ਹਿੰਦੂਤਾ ਵਾਲੇ ਪਾਸੇ ਵੀ ਸੋਚਣਾ ਪੈਂਦਾ, ਤੇ ਥੋੜ੍ਹਾ ਜਿਹਾ ਉਹਨਾਂ ਨੂੰ ਜਿਹੜੇ 4 ਘਰਾਣਿਆਂ ਦੇ ਸਲੂਟ ਮਾਰਨੇ ਹੁੰਦੇ ਆ ਤਕੜਿਆਂ ਦੇ, ਉਹਨਾਂ ਬਾਰੇ ਵੀ ਸੋਚਣਾ ਪੈਂਦਾ। ਸੋ ਖੈਰ, ਪਰ ਚਲੋ ਦੁਨੀਆ ਦੇ ਹਰ ਥਾਂ ਤੇ ਕੋਈ ਵੀ ਵਸਿੰਦਾ ਜਿੱਥੇ ਵੀ ਹੈ, ਢਿੱਡ ਭਰਨ ਜੋਗੀ ਉਹਨੂੰ ਜ਼ਰੂਰ ਰੋਟੀ ਪਾਣੀ ਜਿਹੜਾ ਉਹ ਜੁੜਦਾ ਰਵੇ ਤਾਂ ਚੰਗਾ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਜੀ, ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।